ਪਾਲੀ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਸਾਡੇ ਦਰਸ਼ਕ ਜਿਹੜੇ ਬਾਹਰ ਬੈਠੇ ਆ, ਬਾਹਰ ਹੀ ਨਹੀਂ ਸਗੋਂ ਪੰਜਾਬ ਦੇ ਵਿੱਚ ਵੀ ਬਹੁਤੇ ਲੋਕ ਐਸੇ ਨੇ ਕਿ ਉਹਨਾਂ ਨੂੰ ਅਸਲ ਵਿਵਾਦ ਪਤਾ ਹੀ ਨਹੀਂ। ਕਾਰਨ ਕੀ ਹੈ ਇਹਦੇ ਪਿੱਛੇ, ਕਿਉਂ ਤੁਹਾਨੂੰ ਜਿਹੜਾ ਇਸ ਪਾਸੇ ਵੱਲ ਆਉਣਾ ਪਿਆ ਕਿ ਇੱਕ ਵੱਡਾ ਪ੍ਰਦਰਸ਼ਨ, ਇੱਕ ਵੱਡਾ ਪ੍ਰੋਟੈਸਟ ਆ ਜਿਹੜਾ ਇਸ ਸੰਸਥਾ ਦੇ ਜੋ ਪ੍ਰਬੰਧਕ ਨੇ ਜਾਂ ਪ੍ਰਬੰਧਕੀ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਵਿੱਢਣਾ ਪਿਆ? ਜੀ ਤਾਂ ਇੱਕ ਕੀ ਹੈ ਕਿ ਜਦੋਂ ਹੁਣ ਸੈਨੇਟ ਸੁਣਦੀ ਨਹੀਂ ਕਿਸੇ ਦੀ, ਪੰਜਾਬ ਸਰਕਾਰ ਤਾਂ ਕਿਤੇ ਨਾ ਕਿਤੇ ਇਹ ਗੱਲ ਸਹਿਣ ਕਰ ਲੈਂਦੀ ਹੈ, ਠੀਕ ਹੈ, ਲੇਕਿਨ ਕੇਂਦਰ ਸਰਕਾਰ ਕੋਲੋਂ ਬਹੁਤੀ ਦੇਰ ਇਹ ਸਹਿਣ ਨਹੀਂ ਹੋ ਰਿਹਾ। ਲੰਬੇ ਸਮੇਂ ਦੇ ਵਿੱਚ ਪੰਜਾਬ ਨੇ ਧਿਆਨ ਨਹੀਂ ਦਿੱਤਾ ਗੁਰਗਵਾਲ ਜੀ, ਤੇ ਹੋਇਆ ਇਹ ਕਿ ਇਸ ਯੂਨੀਵਰਸਿਟੀ ਦੇ ਵਿੱਚ ਗੈਰ ਪੰਜਾਬੀਆਂ ਦੀ ਬਹੁਤ ਵੱਡੇ ਪੱਧਰ ਤੇ ਭਰਤੀ ਹੋ ਗਈ। ਓਕੇ, ਬਹੁਤੇ ਇੰਪਲਾਈ ਜਿਹੜੇ ਨੇ ਇਹ ਬਹੁਤ ਨੌਨ ਗੈਰ ਪੰਜਾਬੀ ਹੈ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਐਡੇ ਵੱਡੇ ਪੱਧਰ ਤੇ ਅੰਦਰ ਮੈਜੋਰਟੀ ਹੋ ਜਾਂਦੀ ਹੈ ਤੇ ਉਹ ਗੈਰ ਪੰਜਾਬੀਆਂ ਦੀ, ਤੇ ਉਹ ਅੰਦਰ ਨਾ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਕਿ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਯੂਨੀਵਰਸਿਟੀ ਕਰੋ ਜੀ। ਤਾਂ ਲੜਾਈ ਦਾ ਮੁੱਢ ਇੱਥੋਂ ਵੱਜਦਾ। ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਯੂਨੀਵਰਸਿਟੀ ਕੇਂਦਰ ਵਾਲੇ ਪੱਖ ਵੱਲ ਜਾ ਰਹੀ ਹੈ ਜਾਂ ਕੇਂਦਰ ਵਾਲੇ ਪਾਸੇ ਉਹ ਲਿਜਾਣਾ ਚਾਹੁੰਦੇ ਆ, ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਹਿੰਦੀ? ਪੰਜਾਬ ਸਰਕਾਰ ਕਿਉਂ ਨਹੀਂ ਬੋਲ ਰਹੀ? ਪੰਜਾਬ ਸਰਕਾਰ ਦੇ ਲੋਕਾਂ ਨੂੰ ਬੜੀ ਹੈਰਾਨੀ ਹੋਊਗੀ ਤੁਹਾਨੂੰ ਜਾਣ ਕੇ ਕਿ ਪਹਿਲੀ ਵਾਰੀ ਮੇਰੀ ਹੁਣ ਇਸ ਵਿਸ਼ੇ ਤੇ ਗੱਲ ਹੋਈ। ਜਦੋਂ ਇਹ ਰੌਲਾ ਪਿਆ ਤੇ ਤੁਹਾਨੂੰ ਜੇ ਯਾਦ ਹੋਵੇ, ਸਭ ਤੋਂ ਪਹਿਲਾਂ ਮੈਂ ਹੀ ਰੌਲਾ, ਤੁਹਾਡੀ ਸਪੋਰਟ ਦੇ ਨਾਲ, ਪੱਤਰਕਾਰਾਂ ਦੀ ਸਪੋਰਟ ਨਾਲ ਮੈਂ ਹੀ ਇਹ ਮੁੱਦਾ ਚੁੱਕਿਆ ਸੀ। ਤੇ ਮੈਂ ਉਦੋਂ ਬਾਅਦ ਪੰਜਾਬ ਦੇ ਜਿਹੜੇ ਲੀਡਰਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਅਕਾਲੀ ਕਾਂਗਰਸੀਆਂ ਤੇ ਆਪ ਵਾਲਿਆਂ ਨਾਲ। ਉਹਨਾਂ ਵਿੱਚੋਂ ਬੜਾ ਇੱਕ ਕਾਂਗਰਸੀ ਲੀਡਰ ਨੇ ਕਿਹਾ, ਛੱਡੋ ਪ੍ਰੋਫੈਸਰ ਸਾਹਿਬ, ਇੱਥੋਂ ਜਾ ਕੇ ਕਿਹੜਾ ਇਹ ਬੰਗਲਾਦੇਸ਼ ਚਲੀ ਜਾਣੀ ਹੈ, ਰਹਿਣੀ ਤਾਂ ਚੰਡੀਗੜ੍ਹ 'ਚ ਹੀ ਹੈ, ਕੀ ਹੋ ਜੂ ਕੱਲ੍ਹ ਨੂੰ ਸਟੇਟ ਦੇ ਅੰਡਰ ਚੱਲ ਪਈ ਕੇ ਕੇਂਦਰ ਦੇ ਅੰਡਰ। ਕਿਉਂਕਿ ਇੱਕ ਜਿਵੇਂ ਤੁਸੀਂ ਇਸ ਨੂੰ ਅਗਵਾਈ ਕਰ ਰਹੇ ਹੋ, ਤੁਸੀਂ ਲੜਾਈ ਲੜ ਰਹੇ ਹੋ, ਪੰਜਾਬ ਵਾਸਤੇ ਲੜ ਰਹੇ ਹੋ, ਯੂਨੀਵਰਸਿਟੀ ਵਾਸਤੇ ਲੜ ਰਹੇ ਹੋ, ਤੇ ਦੂਜਾ ਧੜਾ ਇਹ ਵੀ ਕਹਿੰਦਾ ਕਿ ਇਹ ਯੂਨੀਵਰਸਿਟੀ ਚਲੀ ਪ੍ਰੋਪਰ ਤੌਰ ਤੇ ਕੇਂਦਰ ਵੱਲ ਚਲੀ ਜਾਵੇ। ਤੁਸੀਂ ਇੱਕ ਕਮਾਲ ਦੇਖੋ ਕਿ ਸਾਡੀ ਇੱਕ ਬੋਡੀ ਹੈ ਜਿਸ ਨੂੰ ਅਸੀਂ ਪੁਟਾ ਕਹਿੰਦੇ ਹਾਂ, ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਜੀ। ਤੇ ਜਦੋਂ ਉਹਦੇ 2 ਸਾਲਾਂ ਬਾਅਦ ਕੇ ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਤਾਂ ਬਕਾਇਦਾ ਉਹਨਾਂ ਦਾ ਚੋਣ ਮੈਨੀਫੈਸਟੋ ਹੁੰਦਾ ਸੀਗਾ। ਚੋਣ ਮੈਨੀਫੈਸਟੋ ਵਿੱਚ ਲਿਖਿਆ ਹੁੰਦਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਹੋ ਜਾਏ। ਕੱਲ ਮੇਰੀ ਕਿਸੇ ਨਾਲ ਬਹਿਸ ਹੋ ਰਹੀ ਹੈ, ਉਹ ਕਹਿੰਦਾ ਜੀ ਪੰਜਾਬ ਦੀ ਵਿੱਤੀ ਹਾਲਤ ਦੇਖ ਕੇ ਉਹ ਟੀਚਰ ਕਹਿੰਦਾ ਸਾਨੂੰ ਲੱਗਦਾ ਨਹੀਂ ਕਿ ਪੰਜਾਬ ਇਸ ਯੂਨੀਵਰਸਿਟੀ ਨੂੰ ਸੰਭਾਲ ਸਕਦਾ, ਇਹ ਯੂਨੀਵਰਸਿਟੀ ਨੂੰ ਸੈਂਟਰ ਨੂੰ ਦੇ ਦੇਣੀ ਚਾਹੀਦੀ ਹੈ। ਮੈਂ ਕਿਹਾ ਪਰ ਭਰਾ, ਸਾਡੇ ਤਾਂ ਸਾਰੇ ਪੰਜਾਬ ਦੀ ਵਿੱਤੀ ਹਾਲਤ ਮਾੜੀ ਹੈ, ਤੂੰ ਸਾਰਾ ਪੰਜਾਬ ਹੀ ਸੈਂਟਰ ਨੂੰ ਦੇ ਦੇ। ਇਹ ਤਾਂ ਉਹ ਗੱਲ ਹੋ ਗਈ ਵੀ ਕੋਈ ਜਵਾਕ ਭੁੱਖਾ ਮਰਦਾ ਹੈ ਤੇ ਤੁਸੀਂ ਉਹਨੂੰ ਜਾ ਕੇ ਕਹੋ ਠੀਕ ਹੈ ਮੈਂ ਤੈਨੂੰ ਰੋਟੀ ਦਾ ਦਿੰਦਾ, ਪਹਿਲਾਂ ਤੂੰ ਮੈਨੂੰ ਪਿਓ ਕਹਿ, ਬਾਪੂ ਕਹਿ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਇਨੀ ਦਿਨੀ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਵਿੱਤੀ ਘਾਟੇ ਦਾ ਸਾਹਮਣਾ ਕਰਦੀਆਂ ਨਜ਼ਰ ਆ ਰਹੀਆਂ, ਤੇ ਨਾਲ ਹੀ ਨਾਲ ਪੰਜਾਬ ਯੂਨੀਵਰਸਿਟੀ ਦੀ ਚੰਡੀਗੜ੍ਹ ਦੀ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਵਾਦ ਆ ਜਿਹੜਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ। ਸਿੱਖਿਆ ਖੇਤਰ ਦੇ ਵਿੱਚ ਜਦੋਂ ਹਾਇਰ ਸਿੱਖਿਆ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਯੂਨੀਵਰਸਿਟੀਆਂ ਦੇ ਉੱਪਰ ਜਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ, ਜਿਸ ਤਰ੍ਹਾਂ ਦੀਆਂ ਰਿਸਪੌਂਸਿਬਿਲਟੀਜ਼ ਨੇ ਪੰਜਾਬ ਦੀਆਂ ਜਾਂ ਪੰਜਾਬ ਦੇ ਲੋਕਾਂ ਦੇ ਬਾਰੇ, ਸੋ ਚੰਡੀਗੜ੍ਹ ਯੂਨੀਵਰਸਿਟੀ ਦੀ ਅੱਜ ਗੱਲ ਕਰਾਂਗੇ। ਚੰਡੀਗੜ੍ਹ ਯੂਨੀਵਰਸਿਟੀ ਦਾ ਉਹ ਵਿਵਾਦ ਜਿਹੜਾ ਲੰਬੇ ਸਮੇਂ ਤੋਂ ਭਖਿਆ ਹੋਇਆ, ਵੀਸੀ ਸਾਹਿਬ ਨਾਲ ਕਿਸ ਤਰ੍ਹਾਂ ਦੇ ਜਿਹੜੀ ਬਹਿਸਬਾਜ਼ੀ ਹੋ ਰਹੀ ਆ, ਕਿਉਂ ਹੋ ਰਹੀ ਹੈ, ਉਹਦੇ ਪਿੱਛੇ ਲੌਜਿਕ ਕੀ ਨੇ, ਕਾਰਨ ਕੀ ਨੇ। ਸਾਡੇ ਨਾਲ ਮੌਜੂਦ ਨੇ ਪਾਲੀ ਭੁਪਿੰਦਰ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਪਾਲੀ ਜੀ ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਆਸਟ੍ਰੇਲੀਆ। ਬਹੁਤ ਬਹੁਤ ਸ਼ੁਕਰੀਆ ਗੁਰਕਬਾਲ ਵੀਰ ਜੀ, ਤੁਹਾਡਾ ਟੀਵੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਦੇ ਇੱਕ ਗੰਭੀਰ ਮੁੱਦੇ ਨੂੰ ਦੁਨੀਆ ਤੱਕ ਪਹੁੰਚਾ ਰਹੇ ਹੋ, ਖਾਸ ਤੌਰ ਤੇ ਆਸਟ੍ਰੇਲੀਆ ਦੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ। ਪਾਲੀ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਸਾਡੇ ਦਰਸ਼ਕ ਜਿਹੜੇ ਬਾਹਰ ਬੈਠੇ ਆ, ਬਾਹਰ ਹੀ ਨਹੀਂ ਸਗੋਂ ਪੰਜਾਬ ਦੇ ਵਿੱਚ ਵੀ ਬਹੁਤੇ ਲੋਕ ਐਸੇ ਨੇ ਕਿ ਉਹਨਾਂ ਨੂੰ ਅਸਲ ਵਿਵਾਦ ਪਤਾ ਹੀ ਨਹੀਂ। ਕਾਰਨ ਕੀ ਹੈ ਇਹਦੇ ਪਿੱਛੇ, ਕਿਉਂ ਤੁਹਾਨੂੰ ਜਿਹੜਾ ਇਸ ਪਾਸੇ ਵੱਲ ਆਉਣਾ ਪਿਆ ਕਿ ਇੱਕ ਵੱਡਾ ਪ੍ਰਦਰਸ਼ਨ, ਇੱਕ ਵੱਡਾ ਪ੍ਰੋਟੈਸਟ ਆ ਜਿਹੜਾ ਇਸ ਸੰਸਥਾ ਦੇ ਜੋ ਪ੍ਰਬੰਧਕ ਨੇ ਜਾਂ ਪ੍ਰਬੰਧਕੀ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਵਿੱਢਣਾ ਪਿਆ? ਜੀ ਗੁਰਕਵਾਲ ਜੀ, ਜੋ ਉੱਪਰਲੀ ਲੇਅਰ ਹੈ ਇਸ ਮਤਲਬ ਕਿ ਜਿਹੜੀ ਰਿਫਟ ਹੋ ਰਹੀ ਹੈ, ਜਿਹੜਾ ਇੱਥੇ ਕਨਫਲਿਕਟ ਹੋਇਆ ਹੈ, ਜੇ ਉੱਪਰਲੀ ਸਤ੍ਹਾ 'ਤੇ ਦੇਖੀਏ ਤਾਂ ਇੰਨਾ ਕੁ ਲੱਗਦਾ ਕਿ ਵੀਸੀ ਸਾਹਿਬ ਨੇ ਸੈਨੇਟ ਦੀਆਂ ਚੋਣਾਂ ਨਹੀਂ ਕਰਾਈਆਂ, ਔਰ ਜਿਸ ਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਇਸ ਯੂਨੀਵਰਸਿਟੀ ਦੇ, ਔਰ ਪੁਰਾਣੇ ਵਿਦਿਆਰਥੀ, ਕੁਝ ਕਲਾਕਾਰ ਤੇ ਜਿਹੜੇ ਸੈਨੇਟ ਦੇ ਮੈਂਬਰ ਸਨ ਜਿਹੜੇ ਚੋਣਾਂ ਲੜਦੇ ਨੇ, ਉਹ ਸਾਰੇ ਸੰਘਰਸ਼ ਦੇ ਰਾਹ 'ਤੇ ਨੇ ਜੀ। ਇਹ ਇੱਕ ਬਿਲਕੁਲ ਉੱਪਰਲੀ ਲੇਅਰ ਹੈ, ਆਪਾਂ ਕਹੀਏ ਕਿ ਸਤਹੀ ਗੱਲ ਹੈ ਜੀ। ਸਰਫੇਸ ਦੇ ਹੇਠਾਂ ਬਹੁਤ ਕੁਝ ਚੱਲਦਾ ਪਿਆ। ਜੇ ਪਿਛਾਂ ਜਾ ਕੇ ਗੱਲ ਕਰਨੀ ਸ਼ੁਰੂ ਕਰੀਏ ਤਾਂ
ਇਹ ਸਮਝ ਲਓ ਕਿ ਪਹਿਲੀ ਗੱਲ ਤਾਂ ਤੁਸੀਂ ਸੈਨੇਟ ਤੇ ਸਿੰਡੀਕੇਟ ਦਾ ਢਾਂਚਾ ਸਮਝ ਲਓ, ਉਹ ਕੀ ਚੀਜ਼ ਨੇ, ਉਹ ਕਿਵੇਂ ਯੂਨੀਵਰਸਿਟੀ ਨੂੰ ਚਲਾਉਂਦੀਆਂ ਨੇ, ਇਹ ਚੀਜ਼ ਸਮਝਣ ਵਾਲੀ ਹੈ। ਇਹ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ, ਆਫ ਕੋਰਸ ਇਹ ਸਟੇਟ ਯੂਨੀਵਰਸਿਟੀ ਹੈ ਜੀ, ਪੰਜਾਬ ਦੀ ਯੂਨੀਵਰਸਿਟੀ ਹੈ ਜੀ, ਤੇ ਪਰ ਇਸ ਨੂੰ ਚਲਾਉਣ ਦੇ ਲਈ ਇੱਕ ਬਾਡੀ ਹੈ, ਆਟੋਨੋਮਸ ਬਾਡੀ ਹੈ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਸੈਨੇਟ ਜੀ। ਇਸ ਸੈਨੇਟ ਦੇ 91 ਮੈਂਬਰ ਹੁੰਦੇ ਨੇ ਔਰ ਉਹਨਾਂ ਵਿੱਚੋਂ 35 ਮੈਂਬਰ ਜਿਹੜੇ ਨੇ ਉਹ ਸਾਡੇ ਚਾਂਸਲਰ ਸਾਹਿਬ ਜਿਹੜੇ ਕਿ ਉਪ ਰਾਸ਼ਟਰਪਤੀ ਨੇ ਭਾਰਤ ਦੇ, ਉਹ ਨਿਯੁਕਤ ਕਰਦੇ ਨੇ ਔਰ ਬਾਕੀ ਜਿੰਨੇ ਮੈਂਬਰ ਨੇ ਉਹ ਸਾਰੇ ਦੇ ਸਾਰੇ ਚੁਣ ਕੇ ਆਉਂਦੇ ਨੇ ਜੀ। ਉਹ ਯੂਨੀਵਰਸਿਟੀ ਦੇ ਟੀਚਰ ਸਟਾਫ ਵਿੱਚੋਂ ਚੁਣੇ ਜਾਂਦੇ ਨੇ ਔਰ ਉਹ ਇੱਦਾਂ ਕਹੋ ਕਿ ਨਾਨ ਟੀਚਿੰਗ ਸਟਾਫ 'ਚ ਚੁਣੇ ਜਾਂਦੇ ਨੇ ਔਰ ਉਹ ਪੰਜਾਬ ਦੇ ਜਿਹੜੇ ਟੀਚਰਸ ਨੇ, ਕਾਲਜਾਂ ਦੇ ਪ੍ਰਿੰਸੀਪਲਸ ਨੇ, ਉਹਨਾਂ ਵਿੱਚੋਂ ਚੁਣੇ ਜਾਂਦੇ ਨੇ ਔਰ ਫਾਈਨਲੀ ਜਿਹੜੇ ਪੁਰਾਣੇ ਸਟੂਡੈਂਟ ਹੁੰਦੇ ਨੇ, ਜਿਹੜੇ BA ਕਰ ਚੁੱਕੇ ਹੁੰਦੇ ਨੇ ਜਾਂ MA ਕਰ ਚੁੱਕੇ ਹੁੰਦੇ ਨੇ, ਉਹ ਵੋਟ ਪਾ ਕੇ 15 ਮੈਂਬਰ ਉਹ ਚੁਣਦੇ ਨੇ ਜੀ। ਤੇ ਉਹ ਸਾਰੇ ਰਲ ਕੇ ਇੱਕ ਸੈਨੇਟ ਬਣ ਜਾਂਦੀ ਹੈ। ਉਹ ਸੈਨੇਟ ਜਿਹੜੀ ਹੈ ਆਪਣਾ ਕੰਮ ਕਰਦੀ ਹੈ ਇੱਥੇ, ਤੇ ਡੇ ਟੂ ਡੇ ਵਰਕਿੰਗ ਦੇ ਲਈ ਇੱਕ ਸਿੰਡੀਕੇਟ ਬਣਾ ਲਈ ਜਾਂਦੀ ਹੈ 15 ਮੈਂਬਰਾਂ ਦੀ, ਜਿਹਦੇ ਵਿੱਚ 3 ਐਕਸ ਅਫੀਸ਼ੀਓ ਹੁੰਦੇ ਆ। ਫਾਰ ਐਗਜ਼ਾਮਪਲ ਸਾਡੇ ਪੁਟਾ ਦੀ ਪ੍ਰੈਜ਼ੀਡੈਂਟ ਉਹਦੇ ਵਿੱਚ ਆ ਜਾਂਦੀ ਹੈ। ਇਸ ਤਰੀਕੇ ਦੇ ਨਾਲ 3 ਮੈਂਬਰ ਹੋਰ ਆ ਜਾਂਦੇ ਨੇ, ਤਾਂ ਟੋਟਲ 18 ਮੈਂਬਰਾਂ ਦੀ ਇੱਕ ਸਿੰਡੀਕੇਟ ਹੁੰਦੀ ਹੈ ਜਿਹੜੀ ਕਿ ਸੈਨੇਟ ਦੇ ਵਿੱਚੋਂ ਬਣਦੀ ਹੈ ਜੀ। ਤਾਂ ਉਹ ਬੇਸਿਕਲੀ ਉਹ ਸੈਨੇਟ ਜਿਹੜੀ ਹੈ ਉਹ ਹੀ ਇਸ ਬਾਡੀ ਨੂੰ ਰਨ ਕਰਦੀ ਹੈ, ਇਸ ਯੂਨੀਵਰਸਿਟੀ ਨੂੰ। ਇੱਕ ਤਰੀਕੇ ਨਾਲ ਕਹੀਏ ਕਿ ਉਹ ਇੱਥੋਂ ਦੀ ਸੁਪਰੀਮ ਅਥਾਰਟੀ ਹੈ ਜੀ। ਹੁਣ ਕੀ ਹੈ ਕਿ ਉਹ ਜਿਹੜੀ ਸੈਨੇਟ ਹੈ, ਉਹ ਸੈਨੇਟ ਹੁਣ ਕਿਉਂਕਿ ਚੁਣੇ ਹੋਏ ਲੋਕਾਂ ਦੀ ਇੱਕ ਬੜਾ ਡੈਮੋਕ੍ਰੈਟਿਕ ਸੈਟਅਪ ਹੈ ਜੀ। ਇਹਦੇ ਉੱਪਰ ਕੋਈ ਪੋਲੀਟੀਕਲ ਦਖਲਅੰਦਾਜ਼ੀ ਯੂਨੀਵਰਸਿਟੀ 'ਚ ਸਿੱਧੇ ਰੂਪ 'ਚ ਨਹੀਂ ਹੁੰਦੀ ਜੀ, ਠੀਕ ਹੈ, ਕਿਉਂਕਿ ਇਸ ਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਨਾ ਸੌਖਾ ਨਹੀਂ ਹੈ ਜੀ। ਆਫ ਕੋਰਸ VC ਕੋਲੇ ਬਹੁਤ ਪਾਵਰਾਂ ਹੁੰਦੀਆਂ, ਲੇਕਿਨ VC ਵੀ ਇਸ ਸੈਨੇਟ ਦਾ ਇੱਕ ਤਰੀਕੇ ਨਾਲ ਇੰਪਲਾਈ ਸਮਝਿਆ ਜਾਂਦਾ ਹੈ। ਜੇ ਸੈਨੇਟ ਅੜ ਜੇ ਤੇ ਉਹ VC ਦੇ ਕਿਸੇ ਫੈਸਲੇ ਨੂੰ ਮੋੜ ਵੀ ਦਿੰਦੀ ਹੈ ਜੀ, ਠੀਕ ਹੈ। ਕਈ ਵਾਰੀ ਇਹੋ ਜਿਹੇ ਹਾਲਾਤ ਵੀ ਬਣੇ ਕਿ ਸੈਨੇਟ ਨੇ VC ਕੋਲੋਂ ਪਾਵਰਾਂ ਹੀ ਲੈ ਲਈਆਂ ਜੀ, ਠੀਕ ਹੈ। ਸੋ ਸੈਨੇਟ ਜਿਹੜੀ ਹੈ ਸੁਪਰੀਮ ਬਾਡੀ ਹੈ। ਹੁਣ ਸੈਨੇਟ ਜਿਹੜੀ ਹੈਗੀ ਉਹ ਕਿਸੇ ਸਰਕਾਰ ਦੀ ਸੁਣਦੀ ਨਹੀਂ, ਨਾ ਪੰਜਾਬ ਸਰਕਾਰ ਦੀ ਔਰ ਨਾ ਕੇਂਦਰ ਸਰਕਾਰ ਦੀ। ਦੂਜੀ ਗੱਲ ਕੀ ਹੈ ਕਿ ਉਸ ਸੈਨੇਟ ਦੇ ਵਿੱਚ ਵੱਡੇ ਪੱਧਰ ਤੇ ਗਿਣਤੀ ਪੰਜਾਬ ਚੋਂ ਆਉਂਦੀ ਹੈ ਜੀ, ਠੀਕ ਹੈ। ਉਹ ਸੈਨੇਟ ਦੇ ਔਰ ਜਿਹੜੇ ਧਾਕੜ ਮੈਂਬਰ ਨੇ ਜਾਂ ਇਦਾਂ ਕਹੀਏ ਜਿਹੜੇ ਵੋਕਲ ਮੈਂਬਰ ਨੇ ਉਹ ਪੰਜਾਬ ਚੋਂ ਆਉਂਦੇ ਨੇ ਜੀ। ਤਾਂ ਇੱਕ ਤਰੀਕੇ ਨਾਲ ਸੈਨੇਟ ਦੇ ਅੰਦਰ ਪੰਜਾਬੀਆਂ ਦਾ ਹਮੇਸ਼ਾ ਦਬਦਬਾ ਰਹਿੰਦਾ। ਔਰ 2-3 ਅਗਾਂਹ ਚੱਲ ਕੇ ਲੇਅਰਸ ਹੋਰ ਇਹ ਨਿਕਲਦੀਆਂ ਕਿ ਉਹ ਜਿਹੜੇ ਸੈਨੇਟ ਮੈਂਬਰ ਆਉਂਦੇ ਨੇ ਉਹ ਲੰਬੇ ਸਮੇਂ ਦੇ ਡਿਸਕੋਰਸ ਦੇ ਵਿੱਚ ਆਉਂਦੇ ਤਾਂ ਪੰਜਾਬ ਤੋਂ ਨੇ, ਲੇਕਿਨ ਉਹ ਇੱਦਾਂ ਨਹੀਂ ਸੋਚਦੇ ਕਿ ਇਹ ਪੰਜਾਬ ਦੀ ਯੂਨੀਵਰਸਿਟੀ ਹੈ, ਪੰਜਾਬ ਨਾਲ ਜੁੜ ਕੇ ਰੱਖਣੀ ਚਾਹੀਦੀ ਹੈ, ਪੰਜਾਬ ਦੇ ਕਲਚਰ ਨਾਲ। ਇੱਦਾਂ ਕਹਿ ਲਓ ਕਿ ਕਿਤੇ ਨਾ ਕਿਤੇ ਜਾਣਦੇ ਹੋ ਹਰ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਇੱਕ ਚੌਧਰਪੁਣਾ ਆ ਜਾਂਦਾ। ਲੰਬੇ ਸਮੇਂ 'ਚ ਉਹ ਚੌਧਰਪੁਣਾ ਆ ਗਿਆ, ਮਿਸਯੂਜ਼ ਕਰਨ ਦੀਆਂ ਰੌਲਾ ਵੀ ਪਿਆ, ਤੇ ਫਿਰ ਇਹ ਵੀ ਮੰਗ ਉੱਠੀ ਕਿ ਸੈਨੇਟ ਸਿਸਟਮ ਦੇ ਵਿੱਚ ਸੁਧਾਰ ਕੀਤਾ ਜਾਵੇ ਜੀ। ਤਾਂ ਇਹ ਸਾਰੇ ਜਿਹੜੇ ਸੀ ਇਹ ਬੈਕਗਰਾਊਂਡ ਹੈ ਇਹਦੀ। ਲੇਕਿਨ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਹੋਰ ਥੱਲੇ ਚੱਲੀਏ ਤਾਂ ਇੱਕ ਕੀ ਹੈ ਕਿ ਜਦੋਂ ਹੁਣ ਸੈਨੇਟ ਸੁਣਦੀ ਨਹੀਂ ਕਿਸੇ ਦੀ, ਪੰਜਾਬ ਸਰਕਾਰ ਤਾਂ ਕਿਤੇ ਨਾ ਕਿਤੇ ਇਹ ਗੱਲ ਸਹਿਣ ਕਰ ਲੈਂਦੀ ਹੈ, ਠੀਕ ਹੈ, ਲੇਕਿਨ ਕੇਂਦਰ ਸਰਕਾਰ ਕੋਲੋਂ ਬਹੁਤੀ ਦੇਰ ਇਹ ਸਹਿਣ ਨਹੀਂ ਹੋ ਰਿਹਾ ਜੀ। ਖਾਸ ਤੌਰ ਤੇ ਜਦੋਂ ਦੀ ਭਾਜਪਾ ਆਈ ਹੈ ਦੇਸ਼ ਦੇ ਵਿੱਚ, ਭਾਜਪਾ ਨੂੰ ਇਹ ਯੂਨੀਵਰਸਿਟੀ ਚੁਭਦੀ ਹੈ। 2 ਬੰਦੇ ਜਿਹੜੇ ਚੁਭਣ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਆ, ਖਾਸ ਤੌਰ ਤੇ 3, ਜਿਨ੍ਹਾਂ ਵਿੱਚੋਂ ਇੱਕ ਮੈਡਮ ਕਿਰਨ ਖੇਰ ਨੇ ਜਿਹੜੇ ਕਿ ਚੰਡੀਗੜ੍ਹ ਦੇ ਵਿੱਚੋਂ ਉਹ MLA ਰਹਿ ਚੁੱਕੇ ਨੇ, ਔਰ ਇੱਕ ਸੋਮ ਪ੍ਰਕਾਸ਼ ਨੇ ਜਿਹੜੇ ਕਿ ਪੰਜਾਬ ਤੋਂ ਕਿਤੋਂ MLA ਨੇ ਕਾਂਗਰਸ ਦੇ ਜਾਂ ਭਾਜਪਾ ਦੇ, ਔਰ ਤੀਜੇ ਸਾਡੇ ਇੱਥੇ ਇੱਕ ਵਕੀਲ ਸਾਹਿਬ ਨੇ ਜਿਹੜੇ ਕਿ ਉਹ ਭਾਜਪਾ ਦੇ ਨੋਮੀਨੇਟ ਮੈਂਬਰ ਹੁੰਦੇ ਨੇ ਹਮੇਸ਼ਾ। ਤਾਂ ਇਹ ਜਿਹੜੇ 3 ਮੈਂਬਰ ਨੇ, ਇਹਨਾਂ ਨੂੰ ਬਹੁਤ ਤਕਲੀਫ ਹੈ ਇਸ ਗੱਲ ਦੀ ਕਿ ਇਹ ਯੂਨੀਵਰਸਿਟੀ ਦੀ ਸੈਨੇਟ ਉਹਨਾਂ ਦੀ ਸੁਣਦੀ ਨਹੀਂ, ਜਦੋਂ ਕਿ ਦੇਸ਼ ਵਿੱਚ ਉਹ ਕਹਿੰਦੇ ਸਾਡਾ ਰਾਜ ਹੈ, ਸਾਡੀ ਕਮਾਲ ਦੀ ਗੱਲ ਹੈ ਵੀ ਸੈਨੇਟ 'ਚ ਬਿਲਕੁਲ ਚੱਲੇ ਨਾ। ਸੈਨੇਟ 'ਚ ਉਹਦੀ ਇਸ ਕਰਕੇ ਨਹੀਂ ਚੱਲਦੀ, ਇਲੈਕਸ਼ਨ ਹੁੰਦੇ ਉਹ ਕਦੇ ਜਿੱਤ ਨਹੀਂ ਪਾਉਂਦੀ। RSS ਦੇ ਬੰਦੇ ਕਦੇ ਜਿੱਤੇ ਨਹੀਂ ਇੱਥੇ, ਈਵਨ ਸਟੂਡੈਂਟ ਕੌਂਸਲ ਦੇ ਵਿੱਚ ਵੀ RSS ਨਹੀਂ ਜਿੱਤ ਪਾਉਂਦੀ। ਤਾਂ ਫਿਰ ਉਹਨਾਂ ਨੂੰ ਇਹ ਗੱਲ ਚੁਭਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਲੇਅਰ ਹੈ, ਲੰਬੇ ਸਮੇਂ ਦੇ ਵਿੱਚ ਪੰਜਾਬ ਨੇ ਧਿਆਨ ਨਹੀਂ ਦਿੱਤਾ ਗੁਰਇਕਬਾਲ ਜੀ, ਤੇ ਹੋਇਆ ਇਹ ਕਿ ਇਸ ਯੂਨੀਵਰਸਿਟੀ ਦੇ ਵਿੱਚ ਗੈਰ ਪੰਜਾਬੀਆਂ ਦੀ ਬਹੁਤ ਵੱਡੇ ਪੱਧਰ ਤੇ ਭਰਤੀ ਹੋ ਗਈ। ਬਹੁਤੇ ਇੰਪਲਾਈ ਜਿਹੜੇ ਨੇ ਇਹ ਬਹੁਤ ਨੌਨ ਗੈਰ ਪੰਜਾਬੀ ਹੈ ਜੀ। ਹਾਲਾਂਕਿ ਜਦੋਂ 1966 ਦੇ ਵਿੱਚ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਿਆ ਸੀ ਤਾਂ ਇਹ ਤੈਅ ਹੋਇਆ ਸੀ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਵੀ ਨਿਯੁਕਤੀਆਂ ਹੋਣਗੀਆਂ ਸਰਕਾਰੀ ਪੋਸਟਾਂ ਦੇ ਉੱਪਰ, ਉਹਦੇ ਵਿੱਚੋਂ 60% ਲੋਕ ਪੰਜਾਬ ਤੋਂ ਆਉਣਗੇ ਤੇ 40% ਹਰਿਆਣੇ ਤੋਂ, ਕਿਉਂਕਿ ਉਸ ਲਈ ਮੰਨਿਆ ਗਿਆ ਸੀ ਇਹ ਇੰਟਰਸਟੇਟ ਬਾਡੀ ਹੈ। ਲੇਕਿਨ ਲੰਬੇ ਸਮੇਂ ਦੇ ਵਿੱਚ ਕਿਸੇ ਨੇ ਨਾ ਹਰਿਆਣੇ ਨੇ ਧਿਆਨ ਦਿੱਤਾ ਨਾ ਪੰਜਾਬ ਨੇ ਧਿਆਨ ਦਿੱਤਾ, ਤੇ ਹੁਣ ਇਸ ਯੂਨੀਵਰਸਿਟੀ ਦੇ ਵਿੱਚ ਪੰਜਾਬ ਹਰਿਆਣਾ ਦੋਨੋਂ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਨੇ। ਵੱਡੀ ਗਿਣਤੀ ਜਿਹੜੀ ਹੈ ਇਸ ਵੇਲੇ ਉਹ ਹਿਮਾਚਲ ਦੀ ਹੋ ਗਈ ਜਾਂ ਉੱਤਰ ਪ੍ਰਦੇਸ਼ ਦੀ ਹੋ ਗਈ। ਤਾਂ ਹੁਣ ਕੀ ਹੈ ਕਿ ਇਹ ਇੱਕ ਮਲਟੀਕਲਚਰਲ ਯੂਨੀਵਰਸਿਟੀ ਹੋ ਗਈ ਜੀ। ਐਨੀਹਾਊ ਇੱਥੇ ਤੱਕ ਕੋਈ ਪ੍ਰੋਬਲਮ ਨਹੀਂ, ਕਿਸੇ ਯੂਨੀਵਰਸਿਟੀ ਦਾ ਮਲਟੀਕਲਚਰਲ ਹੋਣਾ ਕੋਈ ਗਲਤ ਚੀਜ਼ ਨਹੀਂ ਹੈ। ਕਿਸੇ ਹੋਰ ਅੱਛਾ ਕੋਈ ਸਕਾਲਰ ਕਿਤੋਂ ਬਾਹਰੋਂ ਆਉਂਦਾ ਸਾਨੂੰ ਲੈ ਲੈਣਾ ਚਾਹੀਦਾ, ਸੀ ਇਹ ਨਹੀਂ ਕਹਿੰਦੇ ਕਿ ਗਲਤ ਚੀਜ਼ ਹੈ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਐਡੇ ਵੱਡੇ ਪੱਧਰ ਤੇ ਅੰਦਰ ਮੈਜੋਰਟੀ ਹੋ ਜਾਂਦੀ ਹੈ ਤੇ ਉਹ ਗੈਰ ਪੰਜਾਬੀਆਂ ਦੀ, ਤੇ ਉਹ ਅੰਦਰ ਨਾ
ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਕਿ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਯੂਨੀਵਰਸਿਟੀ ਕਰੋ ਜੀ। ਤਾਂ ਲੜਾਈ ਇਹਦਾ ਮੁੱਢ ਇੱਥੋਂ ਵੱਜਦਾ। ਜਦੋਂ ਟੀਚਰ, ਕਿਉਂਕਿ ਟੀਚਰ ਕਮਿਊਨਿਟੀ ਹੈ ਵੱਡੇ ਪੱਧਰ ਦੇ ਉੱਪਰ, 700 ਦੇ ਕਰੀਬ ਟੀਚਰ ਹੈ, ਤੇ ਉਹਨਾਂ ਟੀਚਰਾਂ ਵਿੱਚੋਂ ਬਹੁਤੇ ਮੰਨ ਕੇ ਚੱਲੋ, ਮੈਨੂੰ ਲੱਗਦਾ 100-150 ਪੰਜਾਬ ਦੇ ਬੈਕਗਰਾਊਂਡ ਦੇ ਹੋਣਗੇ, ਬਾਕੀ ਇੰਨੇ ਜਿਹੜੇ ਹੈਗੇ ਗੈਰ ਪੰਜਾਬੀ ਹੈ। ਮਤਲਬ ਉਹ ਕੇਂਦਰ ਵੱਲ ਇਹਨੂੰ ਖਿੱਚ ਕੇ ਲੈ ਜਾਣ, ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਆਪਣੀਆਂ ਤਨਖਾਹਾਂ ਚਾਹੀਦੀਆਂ। ਪੰਜਾਬ ਸਰਕਾਰ ਬਹੁਤੀ ਗ੍ਰਾਂਟ ਨਹੀਂ ਦਿੰਦੀ, ਤੇ ਇਹ ਯੂਨੀਵਰਸਿਟੀ ਕਾਫੀ ਦੇਰ ਤੋਂ ਫਾਈਨੈਂਸ਼ੀਅਲ ਕਰੰਚ ਵਿੱਚ ਚੱਲਦੀ ਪਈ ਹੈ, ਔਰ ਇਹ ਕੇਂਦਰ ਦੀ ਸਪੋਰਟ ਨਾਲ ਚੱਲਦੀ ਪਈ ਹੈ। ਕੇਂਦਰ ਹਰ ਸਾਲ ਇਸ ਨੂੰ 150-200 ਰੁਪਏ ਦੀ 200 ਕਰੋੜ ਦੀ ਗ੍ਰਾਂਟ ਦਿੰਦਾ, ਠੀਕ ਹੈ। ਉਹਨਾਂ ਨੂੰ ਇਹ ਲੱਗਦਾ ਗ੍ਰਾਂਟ ਸਾਡਾ ਕੇਂਦਰ ਦੇ ਰਿਹਾ, ਤੇ ਯੂਨੀਵਰਸਿਟੀ ਪੰਜਾਬ ਦੀ ਹੈ। ਈਵਨ ਜਿਹੜੇ ਰੂਲਸ ਹੈਗੇ, ਸਰਵਿਸ ਰੂਲ, ਉਹ ਵੀ ਪੰਜਾਬ ਦੇ ਲਾਗੂ ਹੁੰਦੇ ਆ। ਇਹ ਗੱਲ ਉਹਨਾਂ ਨੂੰ ਸਵੀਕਾਰ ਨਹੀਂ, ਤੇ ਉਹ ਹਰ ਰੌਲਾ ਪਾਉਣਾ ਸ਼ੁਰੂ ਕਰਤਾ ਉਹਨਾਂ ਨੇ ਕਿ ਇਸ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਓ ਤਾਂ ਕਿ ਸਾਨੂੰ ਜਲਦੀ ਪੇ ਸਕੇਲ ਮਿਲ ਜਾ ਕਰਨ, ਜਿਹੜਾ ਨਵਾਂ ਪੇ ਕਮਿਸ਼ਨ ਆਉਂਦਾ ਸਾਨੂੰ ਉਹ ਲਾਗੂ ਹੋ ਜਾ ਕਰੇ। ਉਹ ਕਹਿੰਦੇ ਨੇ ਅਸੀਂ ਪੰਜਾਬ ਨੂੰ ਮੰਨ ਕੇ ਚੱਲਦੇ ਆ, ਪੰਜਾਬ ਜੁੜੀ ਹੋਈ ਸਟੇਟ ਹੈ, ਪੰਜਾਬ ਯੂਨੀਵਰਸਿਟੀ ਸੰਭਾਲ ਨਹੀਂ ਸਕਦੀ, ਪੰਜਾਬ ਤੋਂ ਖੋ ਕੇ ਸੈਂਟਰ ਨੂੰ ਦਿਓ। ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਯੂਨੀਵਰਸਿਟੀ ਕੇਂਦਰ ਵਾਲੇ ਪੱਖ ਵੱਲ ਜਾ ਰਹੀ ਹੈ ਜਾਂ ਕੇਂਦਰ ਵਾਲੇ ਪਾਸੇ ਉਹ ਲਿਜਾਣਾ ਚਾਹੁੰਦੇ ਆ, ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਹਿੰਦੀ? ਪੰਜਾਬ ਸਰਕਾਰ ਕਿਉਂ ਨਹੀਂ ਬੋਲ ਰਹੀ ਇਸ ਤੇ? ਪੰਜਾਬ ਸਰਕਾਰ ਦੇ ਲੋਕਾਂ ਨੂੰ ਬੜੀ ਹੈਰਾਨੀ ਹੋਊਗੀ ਤੁਹਾਨੂੰ ਜਾਣ ਕੇ ਕਿ ਪਹਿਲੀ ਵਾਰੀ ਮੇਰੀ ਹੁਣ ਇਸ ਵਿਸ਼ੇ ਤੇ ਗੱਲ ਹੋਈ ਜਦੋਂ ਇਹ ਰੌਲਾ ਪਿਆ, ਤੇ ਤੁਹਾਨੂੰ ਜੇ ਯਾਦ ਹੋਵੇ ਸਭ ਤੋਂ ਪਹਿਲਾਂ ਮੈਂ ਹੀ ਰੌਲਾ, ਤੁਹਾਡੀ ਸਪੋਰਟ ਦੇ ਨਾਲ, ਪੱਤਰਕਾਰਾਂ ਦੀ ਸਪੋਰਟ ਨਾਲ ਮੈਂ ਹੀ ਇਹ ਮੁੱਦਾ ਚੁੱਕਿਆ ਸੀ। ਤੇ ਮੈਂ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਲੀਡਰਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਅਕਾਲੀ ਕਾਂਗਰਸੀਆਂ ਤੇ ਆਪ ਵਾਲਿਆਂ ਨਾਲ, ਉਹਨਾਂ ਵਿੱਚੋਂ ਬੜਾ ਇੱਕ ਕਾਂਗਰਸੀ ਲੀਡਰ ਨੇ ਕਿਹਾ, ਛੱਡੋ ਪ੍ਰੋਫੈਸਰ ਸਾਹਿਬ, ਇੱਥੋਂ ਜਾ ਕੇ ਕਿਹੜਾ ਇਹ ਬੰਗਲਾਦੇਸ਼ ਚਲੀ ਜਾਣੀ ਹੈ, ਰਹਿਣੀ ਤਾਂ ਚੰਡੀਗੜ੍ਹ 'ਚ ਹੀ ਹੈ, ਕੀ ਹੋ ਜੂ ਕੱਲ੍ਹ ਨੂੰ ਇਹ ਸਟੇਟ ਦੇ ਅੰਡਰ ਚੱਲ ਪਈ ਕਿ ਇਹ ਕੇਂਦਰ ਦੇ ਅੰਡਰ। ਮੈਂ ਕਿਹਾ ਸਰ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਹਿੰਦੇ ਤੁਸੀਂ ਇਹ ਸਮਝੋ 500-550 ਕਰੋੜ ਰੁਪਈਆ ਦਾ ਬਜਟ ਹੈ ਹਰ ਸਾਲ ਦਾ, ਤੇ ਅਸੀਂ ਕਿੱਥੋਂ ਦੇਵਾਂਗੇ ਇੰਨਾ? ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ ਇੰਨਾ ਦੇਣਾ? ਉਹ ਕਹਿੰਦਾ ਇੰਨਾ ਹੀ ਬਜਟ ਹੈ, ਸਾਨੂੰ ਦੇਣਾ ਪਊਗਾ। ਮੈਂ ਕਿਹਾ ਤੁਹਾਨੂੰ ਕਿਹਨੇ ਕਿਹਾ ਇਹ? ਉਹ ਕਹਿੰਦੇ ਸਾਨੂੰ। ਫਿਰ ਉਹ ਪਰੇਸ਼ਾਨ ਹੋ ਗਿਆ, ਕਿਉਂ ਗਲਤ ਹੋ ਗਿਆ? ਮੈਂ ਕਿਹਾ ਤੁਸੀਂ ਗੱਲ ਸੋਚੋ ਕਿ ਤੁਸੀਂ ਕਦੇ 30 ਕਰੋੜ ਦੇ ਦਿੰਦੇ ਹੋ, ਕਦੇ 50 ਕਰੋੜ ਦੇ ਦਿੰਦੇ ਹੋ, ਹੈ ਨਾ? ਕਹਿੰਦੇ ਹਾਂ। 150-200 ਕਰੋੜ ਰੁਪਈਆ ਤਾਂ ਮੈਂ ਕਿਹਾ ਯੂਨੀਵਰਸਿਟੀ ਆਪਣੇ ਸੋਰਸਸ ਤੋਂ ਕਮਾਉਂਦੀ ਹੈ। ਉਹ ਕਿਵੇਂ? ਮੈਂ ਕਿਹਾ 2 ਲੱਖ ਬੱਚਾ ਇਹਦੇ ਨਾਲ ਐਫੀਲੀਏਟਡ ਹੈ, ਸਿੱਧਾ ਪੰਜਾਬ ਦਾ ਪੜ੍ਹਦਾ ਕਾਲਜਾਂ ਦੇ ਰਾਹੀਂ, ਪ੍ਰਾਈਵੇਟ ਬੱਚੇ ਵੱਖਰੇ ਨੇ, NRI ਬੱਚੇ ਵੱਖਰੇ ਨੇ, ਔਰ ਪੰਜਾਬ ਦਾ ਇੱਕ ਬੱਚਾ 6000 ਤੋਂ 7000 ਰੁਪਏ ਸਾਲਾਨਾ ਫੀਸ ਦਿੰਦਾ ਹੈ ਨਾ, ਤੇ ਪੇਪਰਾਂ ਦੀ ਫੀਸ ਵੱਖਰੀ ਹੈ, ਔਰ ਕਿੰਨੇ 187 ਕਾਲਜ ਆ ਉਹ ਐਫੀਲੀਏਸ਼ਨ ਫੀਸ ਦਿੰਦੇ ਆ, ਲੋੜ ਪੈਣ ਤੇ ਉਹ ਸਪੋਰਟ ਕਰਦੇ ਆ ਹਰ ਤਰੀਕੇ ਦੇ ਨਾਲ। ਤੇ ਮੈਂ ਕਿਹਾ 150-200 ਕਰੋੜ ਰੁਪਏ ਤਾਂ ਯੂਨੀਵਰਸਿਟੀ ਆਪਣੇ ਸੋਰਸਸ ਤੋਂ ਫੰਡ ਕਰਦੀ ਵੀ ਹੈ। ਯੂਨੀਵਰਸਿਟੀ ਕੋਲੇ ਪ੍ਰਾਪਰਟੀ ਹੈ, ਯੂਨੀਵਰਸਿਟੀ ਕੋਲੇ ਦੁਕਾਨਾਂ ਹੈ, ਠੀਕ ਹੈ। ਤੁਸੀਂ ਥੋੜੀ ਜਿਹੀ ਗ੍ਰਾਂਟ ਦੇਣੀ ਹੈ, ਤੁਸੀਂ 100-150 ਕਰੋੜ। ਤੇ ਦੂਜੀ ਗੱਲ, ਤੁਸੀਂ ਜੇ ਭਾਰਤ ਸਰਕਾਰ 100-200 ਕਰੋੜ ਸਾਨੂੰ ਦਿੰਦੀ ਵੀ ਹੈ, ਉਹ ਸਾਡੇ ਤੇ ਕੋਈ ਅਹਿਸਾਨ ਕਰਦੀ ਹੈ? ਸਾਡਾ GST ਹੈ, ਸਾਡੇ ਇਨਕਮ ਟੈਕਸ ਦੇ ਪੈਸੇ ਆ ਉਹ, ਤੇ ਭਾਰਤ ਸਰਕਾਰ, ਅਸੀਂ ਪੰਜਾਬ ਭਾਰਤ ਦਾ ਹਿੱਸਾ, ਅਸੀਂ ਕੋਈ ਪਾਕਿਸਤਾਨ ਦਾ ਹਿੱਸਾ ਥੋੜੀ ਆ ਵੀ ਸਾਡੇ ਤੇ ਕੋਈ ਅਹਿਸਾਨ ਕਰਦੀ ਹੈ। ਇਹ ਕੇਂਦਰ ਸਰਕਾਰ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ ਗ੍ਰਾਂਟ ਦਿੰਦੀ ਹੈ। ਮੈਂ ਕਿਹਾ ਤੇ ਤੁਹਾਡਾ ਤਾਂ ਹੱਕ ਹੈ ਯਾਰ, ਇੰਨਾ ਤਾਂ ਅਸੀਂ ਕਹਿੰਦਾ ਕਦੇ ਸੋਚਿਆ ਹੀ ਨਹੀਂ ਸੀ। ਸੋ ਤੁਸੀਂ ਦੇਖੋ ਕਿ ਪੰਜਾਬ ਸਰਕਾਰਾਂ, ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ, ਉਹਨਾਂ ਦੀ ਸਮਝ ਤੇ ਉਹਨਾਂ ਦੀ ਨੌਲੇਜ ਇਸ ਯੂਨੀਵਰਸਿਟੀ ਬਾਰੇ ਕਿਹੋ ਜਿਹੀ ਹੈ, ਠੀਕ ਹੈ। ਔਰ ਇਹ ਗੱਲ ਸੁਣ ਕੇ ਫਿਰ ਅਕਾਲੀ ਦਲ ਵਾਲੇ ਮੈਦਾਨ 'ਚ ਉਤਰੇ, ਉਹਨਾਂ ਨੇ ਆ ਕੇ ਬਕਾਇਦਾ ਇੱਥੇ ਧਰਨਾ ਲਾਇਆ, ਠੀਕ ਹੈ। ਔਰ ਉਹਨਾਂ ਨੇ ਜਾ ਕੇ ਰਾਸ਼ਟਰਪਤੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ। ਪ੍ਰੋਫੈਸਰ ਸਾਹਿਬ, ਇੱਥੇ ਸਵਾਲ ਇਹ ਹੈ ਵੀ ਇਹਦਾ ਮਤਲਬ ਤਾਂ ਜਿਹੜੇ ਸਾਡੇ ਯੂਨੀਵਰਸਿਟੀ ਦੇ EMPLOYEES ਨੇ ਉਹ 2 ਧੜਿਆਂ ਦੇ ਵਿੱਚ ਵੰਡੇ ਗਏ, ਕਿਉਂਕਿ ਇੱਕ ਜਿਵੇਂ ਤੁਸੀਂ ਇਸ ਨੂੰ ਅਗਵਾਈ ਕਰ ਰਹੇ ਹੋ, ਤੁਸੀਂ ਲੜਾਈ ਲੜ ਰਹੇ ਹੋ, ਪੰਜਾਬ ਵਾਸਤੇ ਲੜ ਰਹੇ ਹੋ, ਯੂਨੀਵਰਸਿਟੀ ਵਾਸਤੇ ਲੜ ਰਹੇ ਹੋ, ਤੇ ਦੂਜਾ ਧੜਾ ਇਹ ਵੀ ਕਹਿੰਦਾ ਕਿ ਇਹ ਯੂਨੀਵਰਸਿਟੀ ਚਲੀ ਪ੍ਰੋਪਰ ਤੌਰ ਤੇ ਕੇਂਦਰ ਵੱਲ ਚਲੀ ਜਾਵੇ। ਹਾਂ ਬਿਲਕੁਲ ਓਪਨਲੀ ਕੁਝ ਟੀਚਰ ਨੇ ਜਿਹੜੇ ਕਿ ਹਰਿਆਣੇ ਤੇ ਹਿਮਾਚਲ ਤੋਂ ਆਏ ਹੋਏ ਨੇ, ਉੱਤਰ ਪ੍ਰਦੇਸ਼ ਤੋਂ ਆਏ ਹੋਏ ਨੇ, ਉਹ ਓਪਨਲੀ, ਤੁਸੀਂ ਇੱਕ ਕਮਾਲ ਦੇਖੋ ਕਿ ਸਾਡੀ ਇੱਕ ਬੋਡੀ ਹੈ ਜਿਸ ਨੂੰ ਅਸੀਂ ਪੁਟਾ ਕਹਿੰਦੇ ਆ, ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਜੀ। ਤੇ ਜਦੋਂ ਉਹਦੇ 2 ਸਾਲਾਂ ਬਾਅਦ ਕੇ ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਤਾਂ ਬਕਾਇਦਾ ਉਹਨਾਂ ਦਾ ਚੋਣ ਮੈਨੀਫੈਸਟੋ ਹੁੰਦਾ ਸੀਗਾ। ਚੋਣ ਮੈਨੀਫੈਸਟੋ ਵਿੱਚ ਲਿਖਿਆ ਹੁੰਦਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਹੋ ਜੇ। 14 ਦੇ ਵਿੱਚ ਆ ਕੇ ਮੈਂ ਉਹਦਾ ਮੈਂਬਰ ਬਣ ਗਿਆ, ਕਿਉਂਕਿ ਮੈਂ ਪਿੱਛੋਂ ਵੀ ਯੂਨੀਵਰਸਿਟੀ ਸੀਗਾ, DM ਕਾਲਜ ਮੋਗੇ 'ਚ ਅਸੀਂ ਬਹੁਤ ਲੜਾਈਆਂ ਲੜੀਆਂ, ਤੇ ਮੈਂ ਉਹਦਾ ਅਨਸਰ ਮੈਂਬਰ ਬਣ ਗਿਆ। ਤੇ ਇੱਕ ਦਿਨ ਜਦੋਂ ਉਹ GBM ਹੋ ਰਹੀ ਸੀ, ਤੇ ਮੈਂ ਉੱਥੇ ਜਾ ਕੇ ਪੁੱਛਿਆ, ਮੈਂ ਕਿਹਾ ਇਹ ਕੀ ਹੈ ਬਈ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰਲ ਯੂਨੀਵਰਸਿਟੀ ਹੋ ਜੇ। ਉਹ ਕਹਿੰਦੇ ਜੀ ਇਹ ਸਾਡਾ ਏਜੰਡਾ ਹੈ। ਤੇ ਮੈਂ ਕਿਹਾ ਕਿਵੇਂ ਹੋਊਗਾ? ਕਹਿੰਦੇ ਅਸੀਂ ਸੰਘਰਸ਼ ਕਰਾਂਗੇ। ਮੈਂ ਕਿਹਾ ਤੁਹਾਡੇ ਸੰਘਰਸ਼ ਨੂੰ ਕੌਣ ਪੁੱਛਦਾ? ਇਹ ਤਾਂ ਪੰਜਾਬ ਸਰਕਾਰ ਨੇ NOC ਦੇਣੀ ਹੈ, ਤੇ ਪੰਜਾਬ ਸਰਕਾਰ NOC ਕਿਉਂ ਦੇਊਗੀ? ਕਹਿੰਦੇ ਕਿਉਂ ਨਹੀਂ ਦੇਊਗੀ? ਔਰ ਮੈਂ ਕਿਹਾ ਜਿਹੜੀ ਸਰਕਾਰ ਦੇਊਗੀ ਨੈਕਸਟ ਡੇ ਡਿੱਗ ਪਊਗੀ ਜੀ, ਠੀਕ ਹੈ। ਆਪੋਜੀਸ਼ਨ ਹੈ, ਮਤਲਬ ਕਿ ਉਹ ਰੌਲਾ ਪਊਗਾ, ਪੰਜਾਬ ਦੇ ਲੋਕ ਅਸੀਂ ਛੱਡ ਦਿਆਂਗੇ ਯੂਨੀਵਰਸਿਟੀ, NOC ਤੁਹਾਨੂੰ ਦੇ ਦਿਆਂਗੇ। ਉਹ ਤੁਸੀਂ ਚੁੱਪ ਕਰੋ, ਕਹਿੰਦੇ ਇੱਥੇ ਬਹੁਤ ਗਿਣਤੀ ਵੋਟਾਂ ਇਸੇ ਗੱਲ ਤੇ ਪਾਉਂਦੀ ਹੈ ਜੀ। ਮਤਲਬ ਕਿ ਬਹੁਤੇ ਟੀਚਰ ਇਸ ਗੱਲ ਦੇ ਉੱਪਰ ਪੁੱਟਾ ਚੁਣਦੇ ਹੈਗੇ ਕਿ ਇਹ ਯੂਨੀਵਰਸਿਟੀ ਸੈਂਟਰਲਾਈਜ਼ ਯੂਨੀਵਰਸਿਟੀ ਹੋ ਜੂਗੀ। ਹੁਣ ਕੱਲ ਮੇਰੀ ਕਿਤੇ ਨਾਲ ਬਹਿਸ ਹੋ ਰਹੀ ਹੈ, ਉਹ ਕਹਿੰਦਾ ਜੀ ਪੰਜਾਬ ਦੀ ਵਿੱਤੀ ਹਾਲਤ ਦੇਖ ਕੇ ਉਹ ਟੀਚਰ ਕਹਿੰਦਾ ਸਾਨੂੰ ਲੱਗਦਾ ਨਹੀਂ ਕਿ ਪੰਜਾਬ ਇਸ ਯੂਨੀਵਰਸਿਟੀ ਨੂੰ ਸੰਭਾਲ ਸਕਦਾ, ਇਹ ਯੂਨੀਵਰਸਿਟੀ ਹੁਣ ਸੈਂਟਰ ਨੂੰ ਦੇ ਦੇਣੀ ਚਾਹੀਦੀ ਹੈ। ਮੈਂ ਕਿਹਾ ਪਰ ਭਰਾ ਸਾਡੇ ਤਾਂ ਸਾਰੇ ਪੰਜਾਬ ਦੀ ਵਿੱਤੀ ਹਾਲਤ ਮਾੜੀ ਹੈ, ਤੂੰ ਸਾਰਾ ਪੰਜਾਬ ਹੀ ਸੈਂਟਰ ਨੂੰ ਦੇ ਦੇ ਜੀ।
ਠੀਕ ਹੈ, ਤੂੰ ਐਂ ਕਰ ਇਹਨੂੰ ਯੂਟੀ ਬਣਾ ਦੇ, ਪੰਜਾਬ ਨੂੰ ਦਫਾ ਕਰ, ਨਹੀਂ ਰਹਿੰਦਾ ਪੰਜਾਬ। ਜੇ ਤੁਹਾਨੂੰ ਐਡੀ ਤੁਹਾਨੂੰ ਚੁਮਨ ਲੱਗ ਪਿਆ ਸੀ, ਬਜਾਏ ਸੈਂਟਰ ਸਾਨੂੰ ਕਵੇ ਕਿ ਵੀ ਯਾਰ ਤੁਸੀਂ ਹੈਲਪ ਮੰਗੋ ਸਾਡੇ ਕੋਲੋਂ, ਕੀ ਮੰਗਦੇ ਹੋ, ਪੰਜਾਬ ਨੂੰ ਸਮੱਸਿਆ ਚੋਂ ਕੱਢੋ, ਤੇ ਤੁਸੀਂ ਉਲਟਾ ਕਹਿ ਰਹੇ ਹੋ ਵੀ ਤੁਸੀਂ ਸਾਨੂੰ ਦੇ ਦਿਓ। ਇਹ ਤਾਂ ਉਹ ਗੱਲ ਹੋ ਗਈ ਵੀ ਕੋਈ ਜਵਾਕ ਭੁੱਖਾ ਮਰਦਾ ਤੇ ਤੁਸੀਂ ਉਹਨੂੰ ਜਾ ਕੇ ਕਹੋ ਠੀਕ ਹੈ ਮੈਂ ਤੈਨੂੰ ਰੋਟੀ ਦਾ ਦਿੰਦਾ, ਪਹਿਲਾਂ ਤੂੰ ਮੈਨੂੰ ਪਿਓ ਕਹਿ, ਬਾਪੂ ਕਹਿ, ਠੀਕ ਹੈ ਨਾ। ਸੋ ਫਿਰ ਇਹੋ ਜਿਹੀ ਜਿਹੜੀ ਬਦਨੀਤੀ ਹੈ ਪੰਜਾਬ ਯੂਨੀਵਰਸਿਟੀ ਦੇ ਖਿਲਾਫ ਹੋਈ ਖੜੀ ਹੈ ਕੇਂਦਰ ਸਰਕਾਰ ਦੀ, ਔਰ ਇਹ ਬਹੁਤ ਖਤਰਨਾਕ ਹੈ। ਸੋ ਇਹ ਸਾਰੀਆਂ ਗੁੱਜੀਆਂ ਲੜਾਈਆਂ ਨੇ, ਕੇਂਦਰ ਸਰਕਾਰ ਨੂੰ ਇਹ ਯੂਨੀਵਰਸਿਟੀ ਚੁਭਦੀ ਹੈ, ਉਹ ਯੂਨੀਵਰਸਿਟੀ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਚੰਡੀਗੜ੍ਹ ਦੇ ਨਾਲੋਂ ਹਮੇਸ਼ਾ ਯੂਟੀ ਬਣੀ ਰਹਿ ਜਾਏ, ਕਿਉਂਕਿ ਪੰਜਾਬ ਯੂਨੀਵਰਸਿਟੀ ਪੰਜਾਬ ਤੇ ਚੰਡੀਗੜ੍ਹ ਦੇ ਵਿਚਕਾਰ ਲਾਸਟ ਲਿੰਕ ਹੈ। PGI ਅਸੀਂ ਪਹਿਲਾਂ ਛੱਡ ਚੁੱਕੇ ਹਾਂ, ਔਰ ਸਾਡੇ ਐਡੇ ਮਹਾਨ ਤੇ ਐਡੇ ਸਮਝਦਾਰ ਲੀਡਰ ਹੈ ਕਾਂਗਰਸ ਤੇ ਅਕਾਲੀ ਕਿ ਉਹ ਚੁੱਕ ਕੇ ਆਪਣੇ ਸਾਰੇ ਦਫ਼ਤਰ ਚੰਡੀਗੜ੍ਹ 'ਚੋਂ ਮੋਹਾਲੀ 'ਚ ਲੈ ਗਏ। ਆਪ ਹੀ ਅਸੀਂ ਚੰਡੀਗੜ੍ਹ ਤੇ ਆਪਣਾ ਸਾਰਾ ਦਾਅਵਾ ਛੱਡ ਚੁੱਕੇ ਹਾਂ। ਔਰ ਤੁਸੀਂ ਦੇਖ ਲਓ ਚੰਡੀਗੜ੍ਹ ਦੇ ਵਿੱਚ ਹੁਣ ਜਦੋਂ ਇੱਥੇ ਗੱਡੀ ਬਾਰਡਰ ਤੋਂ ਵੜਦੀ ਹੈ, ਇੱਥੋਂ ਮੋਹਾਲੀ ਤੋਂ ਅੰਦਰ ਵੜਦੀ ਹੈ, ਪਹਿਲਾਂ ਝਟਕੇ 'ਚ PB ਨੰਬਰ ਦੇਖ ਕੇ ਟੁੱਟ ਕੇ ਪੈਂਦੀ ਹੈ ਇੱਥੋਂ ਦੀ, ਬਿਲਕੁਲ ਹੈ ਨਾ, ਇੱਥੋਂ ਦੀ ਟ੍ਰੈਫਿਕ ਪੁਲਿਸ ਟੁੱਟ ਕੇ ਪੈਂਦੀ ਹੈ। ਔਰ ਚੰਡੀਗੜ੍ਹ ਦੀ ਗੱਡੀ, ਪੰਜਾਬ ਦੇ ਨੰਬਰ ਦੀ ਗੱਡੀ ਦੇਖ ਲਓ ਤਾਂ ਧੱਕਾ, ਪੰਜਾਬ ਦੇ ਬੰਦੇ ਦੇਖ ਲਓ ਤਾਂ ਧੱਕਾ, ਤੁਸੀਂ ਸੰਘਰਸ਼ ਕਰਨ ਆ ਜਾਓ ਤਾਂ ਤੁਹਾਡੇ 'ਤੇ ਡਾਂਗਾ ਵਰਨਗੀਆਂ। ਸਾਡੀ ਰਾਜਧਾਨੀ ਹੈ ਤੇ ਸਾਡੀ ਰਾਜਧਾਨੀ ਵਿੱਚ ਸਾਡੇ ਨਾਲ ਜਿਹੜੀ ਪੰਜਾਬੀ ਨਾਲ ਕੁੱਤੇ ਖਾਣੀ ਹੁੰਦੀ ਹੈ, ਉਹਦਾ ਕਾਰਨ ਇਹ ਹੈ। ਤੁਸੀਂ 2 ਵਾਰ ਜ਼ਿਕਰ ਕੀਤਾ ਹੈ ਕਿ ਅਸੀਂ ਰਾਸ਼ਟਰਪਤੀ ਨੂੰ ਮਿਲਣਗੇ। ਮੈਨੂੰ ਲੱਗਦਾ ਕਿ ਯੂਨੀਵਰਸਿਟੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੈਗੀਆਂ ਉਹ ਐਜ਼ ਏ ਚਾਂਸਲਰ ਰਾਜਪਾਲ ਹੀ ਉਹਨਾਂ ਨੂੰ ਸਾਂਭਦੇ ਆ ਜਾਂ ਉਹਨਾਂ ਦੇ ਮੁਖੀ ਹੁੰਦੇ ਆ। ਤੁਸੀਂ ਰਾਸ਼ਟਰਪਤੀ ਦਾ ਜ਼ਿਕਰ ਕਿਉਂ ਕਰ ਰਹੇ ਹੋ? ਇਹ ਵੀ ਇੱਕ ਇਤਿਹਾਸਕ ਗਲਤੀ ਹੋਈ ਹੈਗੀ ਸਾਡੇ ਪੰਜਾਬ ਦੀਆਂ ਸਰਕਾਰਾਂ ਕੋਲੋਂ। ਮੈਂ ਫਿਰ ਸ਼ਬਦ ਇਸਤੇਮਾਲ ਕਰੂੰਗਾ, ਮਹਾਨ ਸਰਕਾਰਾਂ ਕੋਲੋਂ। ਠੀਕ ਹੈ, ਨਲਾਇਕੀ ਹੈ ਇਹਨਾਂ ਦੀ। ਤੁਸੀਂ ਦੇਖੋ ਪਹਿਲਾਂ ਜਦੋਂ ਇਹ ਯੂਨੀਵਰਸਿਟੀ ਸੀ ਪਾਕਿਸਤਾਨ ਦੇ ਵਿੱਚ ਸੀਗੀ, ਲਾਹੌਰ ਦੇ ਵਿੱਚ ਸੀਗੀ ਜੀ, ਲਾਹੌਰ ਤੋਂ ਅਸੀਂ ਆ ਕੇ ਦੁਆਰਾ ਪੰਜਾਬ ਯੂਨੀਵਰਸਿਟੀ ਇੱਥੇ ਸਥਾਪਿਤ ਕੀਤੀ ਕਿਉਂਕਿ ਬੜਾ ਪ੍ਰੈਸਟੀਜੀਅਸ ਯੂਨੀਵਰਸਿਟੀ ਸੀ ਇਹ ਜੀ। ਤੇ ਉਹ ਅਣਵੰਡਿਆ ਪੰਜਾਬ ਸੀ, ਉਹਦੇ ਵਿੱਚ ਹਿਮਾਚਲ ਹਰਿਆਣਾ ਸਾਰਾ ਇੱਕ ਸੀ। ਤਾਂ ਸ਼ਿਮਲੇ ਵਿੱਚ ਇਹਦਾ ਹੈੱਡਕੁਆਟਰ ਬਣਿਆ, ਬਾਅਦ ਦੇ ਵਿੱਚ ਥੋੜ੍ਹੀ ਦੇਰ ਹੁਸ਼ਿਆਰਪੁਰ ਬਣਿਆ, ਫਿਰ ਮੁੜ ਕੇ ਕੀ ਹੋਇਆ 1966 ਦੇ ਵਿੱਚ ਪੰਜਾਬੀ ਸੂਬਾ ਬਣ ਗਿਆ। ਤੇ ਫਿਰ ਜਦੋਂ ਰੀਆਰਗਨਾਈਜੇਸ਼ਨ ਐਕਟ ਬਣਿਆ, 3 ਸੂਬੇ ਰੀਆਰਗਨਾਈਜ਼ ਕੀਤੇ ਗਏ, ਤਾਂ ਉਹਦੇ ਵਿੱਚ ਯੂਨੀਵਰਸਿਟੀ ਵਿਚਕਾਰ ਫਸ ਗਈ ਜੀ। ਤਾਂ ਉਸ ਵੇਲੇ ਹੁਣ ਕਿਉਂਕਿ 3 ਸਟੇਟਾਂ ਦੀ ਸਾਂਝੀ ਯੂਨੀਵਰਸਿਟੀ ਡਿਕਲੇਅਰ ਕੀਤਾ ਗਿਆ ਇਸ ਨੂੰ, ਤਾਂ ਜ਼ਾਹਿਰ ਸੀ ਕਿ ਪੰਜਾਬ ਦਾ ਰਾਜਪਾਲ ਇਹਦਾ ਉਹ ਨਹੀਂ ਮੰਨਿਆ ਗਿਆ, ਗਵਰਨਰ ਪੰਜਾਬ ਦਾ ਗਵਰਨਰ ਜਿਹੜਾ ਸੀ ਉਹ ਚਾਂਸਲਰ ਨਹੀਂ ਮੰਨਿਆ ਗਿਆ। ਠੀਕ ਹੈ, ਬਾਅਦ ਦੇ ਵਿੱਚ ਕੀ ਹੋਇਆ, ਹਿਮਾਚਲ ਯੂਨੀਵਰਸਿਟੀ ਛੱਡ ਕੇ ਚਲਾ ਗਿਆ ਔਰ ਹਰਿਆਣਾ ਯੂਨੀਵਰਸਿਟੀ ਛੱਡ ਕੇ ਚਲਾ ਗਿਆ, ਆਪਣੀ ਮਰਜ਼ੀ ਨਾਲ ਛੱਡ ਗਏ ਉਹ। ਹੁਣ ਇਕੱਲੇ ਪੰਜਾਬ ਦੀ ਯੂਨੀਵਰਸਿਟੀ ਰਹਿ ਗਈ। ਤਾਂ ਚਾਹੀਦਾ ਇਹ ਸੀ ਕਿ ਉਸ ਦਿਨ ਪੰਜਾਬ ਸਰਕਾਰ ਇਹ ਕਹਿੰਦੀ ਕਿ ਹੁਣ ਸਾਡਾ ਰਾਜਪਾਲ ਜਿਹੜਾ ਹੈ ਉਹ ਇਸ ਦਾ ਗਵਰਨਰ ਹੋਊਗਾ। ਲੇਕਿਨ ਸਵਾਲ ਤਾਂ ਹੈ ਨਾ ਕਿ ਧਿਆਨ ਕਿਹਦਾ ਹੈ ਪੰਜਾਬ ਵੱਲ? ਉਹਦਾ ਆਪਣੀਆਂ ਮਲਕੀਤਾਂ ਖੜੀਆਂ ਕਰਨ ਵੱਲ ਧਿਆਨ ਆ ਸਾਡੇ ਲੀਡਰਾਂ ਦਾ, ਤੇ ਧਿਆਨ ਤਾਂ ਕਿਸੇ ਦਾ ਵੀ ਨਹੀਂ। ਤੇ ਬਸ ਫਿਰ ਉਹ ਇਹ ਗੱਲ ਚੱਲੀ ਆਈ। ਔਰ ਫਿਰ ਹੌਲੀ ਹੌਲੀ ਕੀ ਹੋਇਆ ਕਿ ਗਵਰਨਰ ਜਿਹੜਾ ਸੀ, ਸੌਰੀ ਕੀ ਨਾ, ਉਪ ਰਾਸ਼ਟਰਪਤੀ ਸੀ, ਚਾਂਸਲਰ ਸੀ, ਤਾਂ ਫਿਰ 35 ਬੰਦਿਆਂ ਦੀ ਨੋਮੀਨੇਸ਼ਨ ਤਾਂ ਸਿੱਧੀ ਦਿੱਲੀੋਂ ਹੋ ਕੇ ਹੁੰਦੀ ਹੈ। ਹੁਣ ਵੀ ਹੋ ਕੇ ਅੱਜ ਕੱਲ੍ਹ 'ਚ ਆਉਣ ਵਾਲੀ ਹੈ, 35 ਬੰਦੇ ਦਿੱਲੀੋਂ ਨੋਮੀਨੇਟ ਹੋਣੇ ਆ। ਔਰ ਅਖਬਾਰਾਂ ਦੀਆਂ ਖਬਰਾਂ ਆ ਰਹੀਆਂ ਕਿ ਉਹਦੇ ਵਿੱਚ ਹਿਮਾਚਲ ਦੇ ਬੰਦੇ ਆ, ਹਰਿਆਣੇ ਦੇ ਬੰਦੇ ਆ, ਦਿੱਲੀ ਦੇ ਬੰਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ, ਪੰਜਾਬ ਦੀ ਯੂਨੀਵਰਸਿਟੀ ਚਲਾਊਗਾ ਕੌਣ? ਹਿਮਾਚਲ ਵਾਲੇ, ਹਰਿਆਣੇ ਵਾਲੇ। ਤੁਸੀਂ ਧੱਕਾ ਦੇਖੋ ਕਿੱਡਾ ਵੱਡਾ ਧੱਕਾ ਹੈ ਕਿ ਯੂਨੀਵਰਸਿਟੀ ਪੰਜਾਬ ਦੀ ਹੈ ਔਰ ਰਾਸ਼ਟਰਪਤੀ ਕਿਹੜੇ ਬੰਦੇ ਨਿਯੁਕਤ ਕਰਕੇ ਭੇਜੂਗਾ? ਹਰਿਆਣੇ ਦੇ, ਹਿਮਾਚਲ ਦੇ। ਔਰ ਕਿਹੜੀ ਹਰਿਆਣੇ ਦੀ, ਹਿਮਾਚਲ ਦੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਅਸੀਂ ਪੰਜਾਬੀ ਨੋਮੀਨੇਟ ਹੁੰਦੇ ਹਾਂ ਜਾ ਕੇ ਐਜ਼ ਮਤਲਬ ਕਿ ਫੈਲੋ ਜੀ, ਠੀਕ ਹੈ, ਜਾਂ ਐਜ਼ ਸੈਨੇਟਰ। ਸਾਨੂੰ ਤਾਂ ਕਿਤੇ ਤੁਸੀਂ ਨਿਯੁਕਤ ਨਹੀਂ ਕਰੋਗੇ, ਸਾਡੀ ਯੂਨੀਵਰਸਿਟੀ ਵਿੱਚ ਬਾਹਰਲੇ ਬੰਦੇ ਆਣਗੇ। ਕਿਉਂ? ਅਸੀਂ ਪੰਜਾਬੀ ਆਪਣੀ ਯੂਨੀਵਰਸਿਟੀ ਚਲਾਉਣ ਦੇ ਕੈਪੇਬਲ ਨਹੀਂ ਹੈਗੇ। ਇਹ ਪਹਿਲੀ ਵਾਰੀ ਹੋਇਆ। ਰਾਸ਼ਟਰਪਤੀ ਨੇ ਕਿੱਡਾ ਵੱਡਾ ਬਲੰਡਰ ਕੀਤਾ, ਉਪ ਰਾਸ਼ਟਰਪਤੀ ਨੇ, ਕਿ ਇਹ ਯੂਨੀਵਰਸਿਟੀ ਦੇ ਵਿੱਚ ਅੱਜ ਤੱਕ ਰਵਾਇਤ ਸੀ ਕਿ ਇੱਥੇ VC ਹਮੇਸ਼ਾ ਪੰਜਾਬੀ ਬੈਕਗਰਾਊਂਡ ਦਾ ਲੱਗਦਾ ਸੀ। ਸਿਰਫ ਇੱਕ ਵਾਈਸ ਚਾਂਸਲਰ ਜਿਹੜਾ ਸੀ, ਅਸੀਂ ਉਹਨੂੰ ਛੱਡ ਦਈਏ, KN ਪਾਠਕ, ਜਿਹੜਾ ਕਿ ਇੱਥੋਂ ਦਾ ਸਟੂਡੈਂਟ ਸੀ ਔਰ ਇੱਥੋਂ ਦਾ ਟੀਚਰ ਸੀ, ਜਿਸ ਕਰਕੇ ਉਹਨੂੰ ਚਾਂਸ ਮਿਲ ਗਿਆ, ਉਹਦਾ ਹੱਕ ਬਣ ਗਿਆ। ਅਦਰਵਾਈਜ਼ ਸਾਰੇ ਜਿੰਨੇ ਵੀ ਵਾਈਸ ਚਾਂਸਲਰ ਲੱਗੇ ਆ ਪੰਜਾਬੀ ਬੈਕਗਰਾਊਂਡ ਦੇ ਲੱਗੇ ਆ। ਪਹਿਲੀ ਵਾਰੀ ਲਿਆ ਕੇ ਬਨਾਰਸ ਤੋਂ ਬੰਦਾ ਲਾਇਆ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਉਹਦਾ ਵੈਲਕਮ ਕੀਤਾ। ਇਸ ਦੇ ਬਾਵਜੂਦ ਵੀ ਕਿ ਉਹ ਪਹਿਲੇ ਦਿਨ RSS ਦੇ ਦਫ਼ਤਰ ਮੱਥਾ ਟੇਕਣ ਜਾਂਦਾ। ਕੈਪਟਨ ਅਮਰਿੰਦਰ ਸਿੰਘ ਜੀ ਇਹ ਬਿਆਨ ਦਿੰਦੇ ਹੈਗੇ, ਕੋਈ ਗੱਲ ਨਹੀਂ, ਸਕਾਲਰ ਬੰਦਾ ਕਿਤੋਂ ਵੀ ਹੋ ਸਕਦਾ। ਅਸੀਂ ਕਹਿੰਦੇ ਹਾਂ ਕਿਤੋਂ ਵੀ ਹੋ ਸਕਦਾ, ਤੁਸੀਂ ਜਰਮਨ ਤੋਂ ਲਿਆਓ, ਫਰਾਂਸ ਤੋਂ ਲਿਆਓ, ਸਾਨੂੰ ਕੀ ਇਤਰਾਜ਼ ਹੈ, ਪਰ ਉਹ ਇੱਥੇ ਆ ਕੇ ਪੋਲਿਟਿਕਸ ਤਾਂ ਨਾ ਕਰੇ ਨਾ। ਔਰ VC ਸਾਹਿਬ ਨੇ ਆ ਕੇ ਇੱਥੇ RSS ਐਸਟੈਬਲ ਕਰਨੀ ਸ਼ੁਰੂ ਕਰ ਦਿੱਤੀ। RSS ਦਾ ਕਿੰਨਾ ਕੁ ਦਖਲ ਮੰਨਦੇ ਹੋ ਇਸ ਯੂਨੀਵਰਸਿਟੀ ਦੇ ਵਿੱਚ? ਤੁਸੀਂ ਅੱਜ ਦੇਖ ਲਓ, ਅੱਜ ਉੱਥੇ ਕੋਈ ਇਹਨਾਂ ਦਾ ਲੀਡਰ ਆ ਕੇ ਉੱਥੇ ਮੀਟਿੰਗ ਕਰਵਾ ਰਿਹਾ ਸੀਗਾ ਆਨਲਾਈਨ। ਮੈਨੂੰ ਉੜਦੀ ਖਬਰ ਮਿਲੀ ਹੈ, ਹਜੇ ਮੈਨੂੰ ਕਨਫਰਮ ਨਹੀਂ ਕੀਤੀ ਕਿਸੇ ਨੇ। ਔਰ ਵਿਦਿਆਰਥੀਆਂ ਨੇ ਘੇਰ ਲਿਆ ਉੱਥੇ 1-2 ਇਹਨਾਂ ਦੇ ਲੀਡਰ ਆ ਕੇ, ਜਿਹੜੇ ਯੂਨੀਵਰਸਿਟੀ ਵਿੱਚੋਂ RSS ਦੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਭਾਜਪਾ ਦੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਔਰ ਪਿਛਲੇ ਸਟੂਡੈਂਟ ਇਲੈਕਸ਼ਨਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਓਪਨਲੀ ਮਤਲਬ ਕਿ ਉਹਨਾਂ ਨੇ RSS ਨੇ ਆ ਕੇ ਮੀਟਿੰਗਾਂ ਕੰਡਕਟ ਕੀਤੀਆਂ। ਠੀਕ ਹੈ, ਔਰ VC ਹੀ RSS ਦਾ, ਔਰ ਚੁੱਕ ਕੇ ਸਾਰੇ ਹਿਮਾਚਲ ਦੇ ਟੌਪ 13 ਜਿਹੜੀਆਂ ਪੋਸਟਾਂ ਨੇ ਸਾਰੇ ਵਿੱਚ RSS ਦੇ ਬੰਦੇ ਨੇ ਉਹਨਾਂ ਦੇ। ਠੀਕ ਹੈ, ਔਰ ਉਹਦੇ ਵਿੱਚੋਂ ਪੰਜਾਬੀ ਬੈਕਗਰਾਊਂਡ ਦੇ 1-2 ਮੁਸ਼ਕਲ ਨਾਲ 1-2 ਬੰਦੇ ਹੋਣਗੇ। ਹੋਸਟਲ 20 ਹੋਸਟਲ ਨੇ ਇੱਥੇ,
ਪਿਛਲੇ ਵੀਸੀ ਵੇਲੇ ਘੱਟੋ ਘੱਟ ਮੈਨੂੰ ਲੱਗਦਾ 15-16 ਤੇ ਪੰਜਾਬੀ ਵਾਰਡਨ ਸੀਗੇ, ਹੁਣ 2 ਜਾਂ 3 ਪੰਜਾਬੀ ਵਾਰਡਨ ਹੋਣਗੇ, ਵੱਧ ਤੋਂ ਵੱਧ 4 ਚੱਕ ਕੇ ਸਾਰੇ ਬਾਹਰ ਮਾਰੇ, ਪੰਜਾਬ ਬਾਹਰ ਕੱਢਤਾ। ਔਰ ਸਿੱਖ ਦਾ ਤੁਹਾਨੂੰ ਕਿਸੇ ਪੋਸਟ ਤੇ ਇਹ ਵੀ ਇੱਕ ਟ੍ਰੈਡੀਸ਼ਨ ਸੀ ਕਿ ਇੱਥੇ ਕੰਟਰੋਲਰ ਐਗਜ਼ਾਮੀਨੇਸ਼ਨ ਤੇ ਰਜਿਸਟਰਾਰ ਦੇ ਵਿੱਚੋਂ ਹਮੇਸ਼ਾ ਇੱਕ ਸਿੱਖ ਹੁੰਦਾ ਸੀ। ਹੁਣ ਤਾਂ ਤੁਹਾਨੂੰ ਪਹਿਲੀਆਂ 14-15 ਪੋਸਟਾਂ ਵਿੱਚੋਂ ਕੋਈ ਸਿੱਖ ਵੀ ਨਹੀਂ ਦਿਖੂਗਾ, ਤੁਹਾਨੂੰ ਕੋਈ ਪੰਜਾਬੀ ਵੀ ਇੱਕਾ ਦੁੱਕਾ ਜਿਹੜਾ ਕੋਈ ਬਹੁਤ ਤਕੜਾ ਹੀ ਚਮਚਾ ਹੋਊਗਾ ਵੀਸੀ ਦਾ ਉਹ ਨਜ਼ਰ ਆਊਗਾ, ਅਦਰਵਾਈਜ਼ ਨਹੀਂ ਆਊਗਾ। 100% ਉਹ RSS ਦਾ ਹੋਊਗਾ, ਭਾਜਪਾ ਦਾ ਹੋਊਗਾ। ਤਾਂ ਫਿਰ ਹੁਣ ਇਹ ਯੂਨੀਵਰਸਿਟੀ ਇੱਦਾਂ ਚੱਲ ਰਹੀ ਹੈ ਔਰ ਸਾਡੇ ਪੰਜਾਬ ਨੂੰ, ਸਾਡੇ ਲੀਡਰਾਂ ਨੂੰ ਦਿਖ ਨਹੀਂ ਰਹੀ। ਸਿੱਖਿਆ ਨੀਤੀ ਦੀ ਵੀ ਇੱਕ ਗੱਲ ਹੋਈ ਹੈ ਕਿ ਇੱਕ ਵੱਖਰੀ ਸਿੱਖਿਆ ਨੀਤੀ ਹੈ ਜਿਹੜੀ ਇਸ ਬਾਬਤ ਜਿਹੜੀ ਇੰਪਲੀਮੈਂਟ ਕੀਤੀ ਜਾ ਰਹੀ ਹੈ, ਨਵੀਂ ਪੇਸ਼ ਕੀਤੀ ਜਾ ਰਹੀ ਹੈ, ਉਹਦੇ ਬਾਰੇ ਕੀ ਕਹਿਣਾ? ਉਹ ਸੈਂਟਰਲ ਲੈਵਲ ਦੇ ਉੱਪਰ ਸੈਂਟਰ ਗਵਰਨਮੈਂਟ ਜਿਹੜੀ ਹੈ, ਕਿਉਂਕਿ ਭਾਜਪਾ ਦਾ ਏਜੰਡਾ ਇੱਕ ਰਾਸ਼ਟਰ ਇੱਕ ਸਿੱਖਿਆ, ਇੱਕ ਰਾਸ਼ਟਰ ਇੱਕ ਭਾਸ਼ਾ ਵਗੈਰਾ ਵਗੈਰਾ, ਉਹ ਸਾਰੇ ਦੇਸ਼ ਨੂੰ ਇੱਕ ਕਰਨ ਨੂੰ ਧੱਕੇ ਨਾਲ ਫਿਰਦੇ ਹੈ। ਤੇ ਉਹਦੇ ਵਿੱਚ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ ਜਿਸ ਨੂੰ ਕਿਹਾ ਗਿਆ ਹੈ NEP, ਨਿਊ ਐਜੂਕੇਸ਼ਨ ਪਾਲਿਸੀ 2020, ਤੇ ਉਹ 2025 ਤੱਕ ਲਾਗੂ ਹੋਣੀ ਹੈ ਸਾਰੇ ਦੇਸ਼ ਵਿੱਚ। ਤਾਂ ਆਫ ਕੋਰਸ ਉਹਦੇ ਕੁਝ ਪਲੱਸ ਪੁਆਇੰਟ ਨੇ ਤੇ ਨੈਗੇਟਿਵ ਪੁਆਇੰਟ ਵੀ ਹੈਗੇ ਨੇ। ਉਸ ਦੇ ਬੇਸ ਦੇ ਉੱਪਰ ਇਸ ਯੂਨੀਵਰਸਿਟੀ ਨੂੰ ਕਬਜ਼ਾ ਕਰਨ ਦੀ ਇੱਕ ਹੋਰ ਸਾਜ਼ਿਸ਼ ਹੋਈ। ਹਾਲਾਂਕਿ ਉਹ ਪਾਲਿਸੀ 25 ਤੱਕ ਲਾਗੂ ਹੋਣੀ ਹੈ। ਅਚਾਨਕ ਕੀ ਹੁੰਦਾ ਕਿ ਉਸ ਪਾਲਿਸੀ ਦਾ ਹਵਾਲਾ ਦੇ ਕੇ ਸਾਡੇ ਮਾਣਯੋਗ ਉਪ ਰਾਸ਼ਟਰਪਤੀ ਜੀ ਕੀ ਕਰਦੇ ਨੇ, ਵੈਂਕਈਆ ਨਾਇਡੂ ਜੀ, ਕਿ ਉਹ ਇੱਕ ਕਮੇਟੀ ਬਣਾ ਦਿੰਦੇ ਨੇ। ਹੁਣ ਸਿੱਧੇ ਤਰੀਕੇ ਤਾਂ ਇਹ ਕਬਜ਼ੇ 'ਚ ਨਹੀਂ ਆ ਰਹੀ ਯੂਨੀਵਰਸਿਟੀ ਉਹਨਾਂ ਦੇ, ਨਾ RSS ਥੱਲੇ ਜਿੱਤ ਪਾ ਰਹੀ ਹੈ ਸਟੂਡੈਂਟਸ ਦਾ ਵਿੰਗ, ਨਾ ਸੈਨੇਟ ਦੇ ਵਿੱਚ ਉਹਨਾਂ ਦਾ ਕੁਝ ਬਣ ਰਿਹਾ। ਤਾਂ ਹੁਣ ਉਹਨਾਂ ਨੇ ਇਸ ਦੇ ਉੱਪਰ ਕਬਜ਼ਾ ਕਰਨ ਦੀ ਇੱਕ ਨਵੀਂ ਤਰਕੀਬ ਸੋਚੀ। ਉਸ ਤਰਕੀਬ ਇਹ ਹੈ ਕਿ ਇਸ ਦਾ ਸੈਨੇਟ ਸਿਸਟਮ ਵਿਗਾੜ ਦਿਓ। ਤਾਂ ਇੱਕ ਨਿਊ ਐਜੂਕੇਸ਼ਨ ਪਾਲਿਸੀ 2020 ਦਾ ਹਵਾਲਾ ਦੇ ਕੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਕਮੇਟੀ ਬਣਾਤੀ ਕਿ ਇਹ ਕਮੇਟੀ ਜੀ ਪੰਜਾਬ ਯੂਨੀਵਰਸਿਟੀ ਵਿੱਚ ਗਵਰਨੈਂਸ ਰਿਫਾਰਮਸ ਕਰੂਗੀ ਜੀ। ਠੀਕ ਹੈ, ਵੀ ਇੱਥੋਂ ਦੇ ਸਿਸਟਮ ਦੇ ਵਿੱਚ ਖਾਮੀਆਂ ਉਹ ਦੂਰ ਕਰਾਂਗੇ। ਕਿਹਨੇ ਕਿਹਾ? ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ। ਸੈਨੇਟ ਨੇ ਕਦੇ ਨਹੀਂ ਕਿਹਾ, ਸੈਨੇਟ ਇਸ ਯੂਨੀਵਰਸਿਟੀ ਦੀ ਮਾਲਕ ਹੈ, ਉਹਨਾਂ ਨੇ ਕਦੇ ਨਹੀਂ ਕਿਹਾ। ਤਾਂ ਉਹਨਾਂ ਨੇ ਇੱਕ ਕਮੇਟੀ ਬਣਾਤੀ। ਕਮੇਟੀ ਬਣਾਉਣ ਲੱਗਿਆ ਕਿਸੇ ਨੂੰ ਨਹੀਂ ਪੁੱਛਿਆ, ਆਪਣੀ ਮਰਜ਼ੀ ਨਾਲ ਵਾਈਸ ਚਾਂਸਲਰ ਸਾਹਿਬ ਨੇ 10 ਮੈਂਬਰੀ ਕਮੇਟੀ ਬਣਾਤੀ ਔਰ ਪੰਜਾਬ ਦੇ ਉਹਦੇ ਵਿੱਚੋਂ ਸਿਰਫ 2 ਮੈਂਬਰ ਹੋਣੇ ਸੀ, ਜਦੋਂ ਕਿ ਯੂਨੀਵਰਸਿਟੀ ਪੰਜਾਬ ਦੀ ਹੈ। ਯੂਨੀਵਰਸਿਟੀ ਪੰਜਾਬ ਦੀ ਹੈ, ਉਹਦੇ ਵਿੱਚ ਪੰਜਾਬ ਦੇ ਸਿਰਫ 2 ਮੈਂਬਰ ਆ। ਉਹਦੇ ਉੱਪਰ ਵੀ ਇੱਕ ਸ਼ਰਤ ਹੈ ਕਿ ਇੱਕ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਊਗਾ, ਔਰ ਅਸੀਂ ਜਾਣਦੇ ਹਾਂ ਵਾਈਸ ਚਾਂਸਲਰ ਤਾਂ ਹਮੇਸ਼ਾ ਸਰਕਾਰੀ ਬੰਦੇ ਹੁੰਦੇ ਆ। ਬਿਲਕੁਲ ਠੀਕ ਹੈ। ਔਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਮੈਨੂੰ ਲੱਗਦਾ ਕਿ ਉਹ ਮੀਟਿੰਗਾਂ 'ਚ TADA ਲੈਣ ਆਉਂਦੇ ਰਹੇ, ਉਹਨਾਂ ਨੇ ਪੜ੍ਹਿਆ ਤਾਂ ਹੈ ਵੀ ਨਹੀਂ ਕਿ ਅੰਦਰ ਹੋਇਆ ਕੀ ਹੈ, ਚੁੱਪ ਕਰਕੇ ਸਾਈਨ ਕਰਕੇ ਚਲੇ ਗਏ। ਔਰ ਦੂਜੇ ਨੋਮੀਨੀ ਜਿਹੜੇ ਸੀਗੇ ਉਹ ਸਾਡੇ DPI ਪਰਮਜੀਤ ਸਿੰਘ ਸੀਗੇ, ਔਰ ਉਹਨਾਂ ਨੇ ਆਪਣੀ ਡਿਊਟੀ ਮੈਨੂੰ ਲੱਗਦਾ ਅੱਛੇ ਤਰੀਕੇ ਨਾਲ ਨਿਭਾਈ। ਉਹਨਾਂ ਨੇ ਕਾਫੀ ਆਬਜੈਕਸ਼ਨ ਅੰਦਰ ਬੈਠ ਕੇ ਲਾਏ, ਲੇਕਿਨ ਉਹ ਆਬਜੈਕਸ਼ਨ ਕਿਸੇ ਨੇ ਸੁਣਿਆ ਨਹੀਂ। 9 ਮੈਂਬਰ ਜਦੋਂ ਇੱਕ ਪਾਸੇ ਇੱਕੋ ਬੋਲੀ ਬੋਲ ਰਹੇ ਆ, ਸੈਂਟਰ ਦੀ ਬੋਲੀ ਬਣਾ, ਕਿਉਂਕਿ ਸਾਰੇ ਸੈਂਟਰ ਦੇ ਬੰਦੇ RSS ਦੇ ਬੰਦੇ ਆ, ਤੇ ਜਦੋਂ 9 ਮੈਂਬਰ ਇੱਕ ਉਹ ਬੰਦੇ ਵਿਚਾਰੇ ਦੀ ਸੁਣਨੀ ਵੀ ਕਿਹਨੇ ਸੀ। ਤੇ ਉਹ ਜਿਹੜੀ ਰਿਪੋਰਟ ਸੀ ਉਹ ਆਲਮੋਸਟ ਲੰਘ ਚੱਲੀ ਸੀ। ਜਦੋਂ ਸੈਨੇਟ ਦੇ ਚੋਣ ਨਹੀਂ ਹੋਏ, ਕੁਝ ਮੈਂਬਰ ਜਿਹੜੇ ਕੋਰਟ ਚਲੇ ਗਏ, ਤੁਹਾਨੂੰ ਜੇ ਪਤਾ ਹੋਵੇ, ਤੇ ਇਹ ਕੋਰਟ ਦੇ ਵਿੱਚ ਉਹ ਰਿਪੋਰਟ ਪੇਸ਼ ਕਰਨ ਲੱਗੇ ਸੀ ਕਿ ਦੇਖੋ ਜੀ ਹੁਣ ਸੈਨੇਟ ਦੀ ਚੋਣ ਦੀ ਲੋੜ ਨਹੀਂ, ਸਾਰਾ ਸਿਸਟਮ ਬਦਲ ਗਿਆ। ਜਦੋਂ ਕਿ ਉਹ ਮੇਰੇ ਹੱਥ ਲੱਗ ਗਿਆ, ਔਰ ਫਿਰ ਮੈਂ ਤੁਹਾਡੇ ਵਰਗੇ ਕਿੰਨੇ ਪੱਤਰਕਾਰ ਮਿੱਤਰਾਂ ਨੂੰ ਫੋਨ ਕੀਤਾ, ਉਹ ਰਿਪੋਰਟ ਪੜ੍ਹ ਕੇ ਤੇ ਤੁਹਾਡੀ ਮਦਦ ਦੇ ਨਾਲ ਆਪਾਂ ਉਹ ਰਿਪੋਰਟ ਜਿਹੜੀ ਬਾਹਰ ਲੈ ਕੇ ਆਏ। ਔਰ ਤੁਸੀਂ ਜਾਣਦੇ ਉਹਦੇ ਨਾਲ ਫਿਰ ਇੱਕ ਤਰੀਕੇ ਨਾਲ ਕਿਹੜਾ ਇਸ਼ੂ ਬਣਿਆ, ਤੇ ਇੱਕ ਵਾਰੀ ਉਹ ਰਿਪੋਰਟ ਰੁਕ ਗਈ। ਠੀਕ ਹੈ, ਉਹ ਕਦੋਂ ਤੱਕ ਰੁਕੀ ਰਹੂਗੀ ਇਹ ਹੁਣ ਪੰਜਾਬੀਆਂ ਦੀ ਹਿੰਮਤ 'ਤੇ ਡਿਪੈਂਡ ਕਰਦਾ ਹੈ। ਲੇਕਿਨ ਉਹ ਇੱਕ ਕੋਸ਼ਿਸ਼ ਸੀ ਕਬਜ਼ੇ ਦੀ, ਜੇ ਉਹ ਲਾਗੂ ਹੋ ਗਈ ਰਿਪੋਰਟ ਤੇ ਫਿਰ ਵੀ ਪੰਜਾਬ ਇਸ ਯੂਨੀਵਰਸਿਟੀ 'ਚੋਂ ਟੁੱਟ ਜੂਗਾ ਇਸ ਨਾਲੋਂ। ਪਾਲੀ ਜੀ, ਇੱਕ ਹੋਰ ਤੁਹਾਡੇ ਨਾਲ ਨਿੱਜੀ ਸਵਾਲ ਕਰਨ ਲੱਗਿਆ ਕਿ ਯੂਨੀਵਰਸਿਟੀ ਦੇ ਵਿੱਚ ਆਟੋਨੋਮਸ ਬੋਡੀ ਹੈ, ਸਿੱਧੀ ਵਾਈਸ ਚਾਂਸਲਰ ਦੇ ਅੰਡਰ ਹੈ। ਵਾਈਸ ਚਾਂਸਲਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੈਸਲਾ ਲੈ ਸਕਦੇ ਨੇ, ਤੁਹਾਨੂੰ ਡਰ ਨਹੀਂ ਲੱਗਦਾ? ਨਹੀਂ, ਪਹਿਲੀ ਗੱਲ ਇਹ ਕਿ ਇਸ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਕੱਖ ਨਹੀਂ ਕਰਨ ਜੋਗਾ। ਠੀਕ ਹੈ, ਜੇ ਸੈਨੇਟ ਹੈਗੀ ਫਿਰ ਨਹੀਂ ਉਹ ਕੁਝ ਕਰ ਸਕਦਾ। ਇਹ ਤਾਂ ਹੁਣ ਸੈਨੇਟ ਨੂੰ ਨਹੀਂ ਆਉਣ ਦੇ ਰਿਹਾ, ਇਸ ਕਰਕੇ ਸਾਰੇ ਫੈਸਲੇ ਆਪ ਲਾਗੂ ਕਰੀ ਜਾ ਰਿਹਾ ਜੀ। ਠੀਕ ਆ, ਅਦਰਵਾਈਜ਼ ਕਾਨੂੰਨੀ ਤੌਰ ਤੇ ਉਹ ਕੁਝ ਨਹੀਂ ਕਰ ਸਕਦਾ ਵਾਈਸ ਚਾਂਸਲਰ। ਇਸ ਯੂਨੀਵਰਸਿਟੀ ਦੀ ਖੂਬਸੂਰਤੀ ਇਹੀ ਹੈ ਕਿ ਇਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਕੋਈ ਵਾਈਸ ਚਾਂਸਲਰ। ਪੰਜਾਬ ਦੀਆਂ ਹੋਰ ਜਦੋਂ ਯੂਨੀਵਰਸਿਟੀਆਂ ਦੀ ਗੱਲ ਕਰਦੇ ਆ ਤਾਂ ਵਾਈਸ ਚਾਂਸਲਰ ਦੀ ਪੋਸਟ ਸਿੱਧੀ ਤਰ੍ਹਾਂ ਨਾਲ ਰਾਜਨੀਤਿਕ ਹੁੰਦੀ ਹੈ, ਤੇ ਉਹ ਇੱਕ ਸੱਤਾ ਦਿੱਤੀ ਜਾਂਦੀ ਹੈ ਵੀ ਤੁਸੀਂ ਇਹ ਸੱਤਾ ਤੇ ਬੈਠ ਕੇ ਆਨੰਦ ਮਾਣੋ। ਇਸ ਤਰ੍ਹਾਂ ਦੀਆਂ ਪੋਸਟ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਇਹਦੇ ਵਿੱਚ ਵੀ ਰਾਸ਼ਟਰ ਜਿਹੜੀ ਪੋਸਟ ਹੈਗੀ ਉਹ ਤਾਂ ਗੁਰਇਕਬਾਲ ਜੀ ਪੋਲੀਟੀਕਲ ਪੋਸਟ ਹੀ ਹੈ। ਜਿਹੜਾ VC ਲੱਗਦਾ ਉਹ ਤਾਂ ਪੋਲੀਟੀਕਲੀ ਪ੍ਰੈਸ਼ਰ ਨਾਲ ਹੀ ਲੱਗਦਾ, ਲੇਕਿਨ ਅਗਾਂਹ ਉਹਦੇ ਕੋਲੇ ਬਹੁਤੀ ਪਾਵਰ ਨਹੀਂ ਹੈ। ਸੈਨੇਟ ਕੋਲੇ ਜ਼ਿਆਦਾ ਪਾਵਰ, ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ 100% VC ਕੋਲੇ ਪਾਵਰ ਹੋਊਗੀ। ਹਾਲ ਦੀ ਘੜੀ ਸੈਨੇਟ ਨਾ ਹੋਣ ਕਰਕੇ VC ਚਮਦੀਆਂ ਚਲਾ ਰਿਹਾ। ਪੰਜਾਬ ਨੂੰ ਕੀ ਨੁਕਸਾਨ ਹੋਣ ਜਾ ਰਿਹਾ ਅਗਰ ਇਸ ਤਰ੍ਹਾਂ ਦੀਆਂ ਕੋਈ ਨੀਤੀ ਲਾਗੂ ਕੀਤੀ ਜਾਂਦੀ ਹੈ, ਇਸ ਤਰ੍ਹਾਂ ਨਾਲ ਚੀਜ਼ਾਂ ਪੰਜਾਬ ਦੇ ਕੀ ਨੁਕਸਾਨ ਪ੍ਰਭਾਵ ਕੀ ਪਏਗਾ? ਜੇ ਸੈਨੇਟ ਟੁੱਟ ਜੂਗੀ ਤਾਂ ਇਹਦਾ ਮਤਲਬ ਕੀ ਹੈ ਕਿ ਸਾਰੀ ਪਾਵਰ ਜਿਹੜੀ ਆ VC ਕੋਲ ਚਲੀ ਜਾਊਗੀ, ਤੇ VC ਕੇਂਦਰ ਲਾਂਦਾ, ਫਿਰ ਤਾਂ ਕੇਂਦਰ ਵਾਲੇ ਗੁੱਡੀ ਘੁਕਾ ਦੇਣਗੇ, ਸਮਝ ਲਓ ਇਹ ਭਾਰਤ ਤੇ RSS ਦੀ ਯੂਨੀਵਰਸਿਟੀ ਹੋ ਜੂਗੀ। ਔਰ ਪੰਜਾਬ ਦਾ 2 ਲੱਖ ਬੱਚਾ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇਹ ਕਹਿ ਦਿੰਦੇ ਅਸੀਂ 2 ਲੱਖ ਰੱਖਣਾ ਨਹੀਂ, ਭਜਾ ਦਿਆਂਗੇ ਅਸੀਂ ਅੱਧੇ। ਅਬੋਹਰ, ਫਾਜ਼ਿਲਕਾ, ਮਲੋਟ, ਮੁਕਤਸਰ,
ਇਹ ਇਲਾਕੇ ਤੋੜ ਦੇਣੇ ਆ ਕਹਿੰਦੇ ਅਸੀਂ ਜੀ, ਠੀਕ ਹੈ, ਇਸ ਯੂਨੀਵਰਸਿਟੀ ਨਾਲੋਂ ਜੀ, ਉਹ ਰੁਲਣ ਲਈ ਬੱਚੇ ਛੱਡ ਦਿਆਂਗੇ ਅਸੀਂ, ਤੇ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਫਿਰ RSS ਦਾ ਸਿਲੇਬਸ ਪੜ੍ਹਾਵਾਂਗੇ, ਉਹਨਾਂ ਦਾ ਲਿਖਿਆ ਇਤਿਹਾਸ ਪੜ੍ਹਾਵਾਂਗੇ, ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਸਾਈਕੋਲੋਜੀ ਪੜ੍ਹਾਵਾਂਗੇ। ਠੀਕ ਹੈ, ਸੋ ਇਹ ਬਹੁਤ ਖਤਰਨਾਕ ਚਾਲ ਹੈ ਪੰਜਾਬ ਦੇ ਖਿਲਾਫ। ਤੇ ਜੇ ਇਹ ਸੈਨੇਟ ਟੁੱਟ ਗਈ ਇੱਕ ਵਾਰੀ, ਜੇ ਸੈਨੇਟ ਸਿਸਟਮ ਭੰਗ ਹੋ ਗਿਆ, ਅੱਛਾ ਇਹ ਸੈਨੇਟ ਸਿਸਟਮ ਕਿਸੇ ਵੀ ਤਰੀਕੇ ਨਾਲ ਭੰਗ ਨਹੀਂ ਹੋ ਸਕਦਾ, ਇਹਦੇ ਲਈ ਪੰਜਾਬ ਯੂਨੀਵਰਸਿਟੀ ਸੈਂਟਰਲ ਐਕਟ ਹੈ ਬਕਾਇਦਾ, ਲੋਕ ਸਭਾ ਦੇ ਵਿੱਚ ਜਾ ਕੇ ਚੇਂਜ ਹੋ ਸਕਦਾ। ਔਰ ਕਿਰਨ ਖੇਰ ਬਕਾਇਦਾ ਸੈਨੇਟ ਦੇ ਵਿੱਚ ਧਮਕੀ ਦੇ ਕੇ ਗਈ ਹੈ, ਉਹ ਕਹਿੰਦੀ ਕਿ ਜੇ ਅਸੀਂ ਧਾਰਾ 370 ਉਡਾ ਸਕਦੇ ਹਾਂ, ਆ ਯੂਨੀਵਰਸਿਟੀ ਐਕਟ ਉਡਾਉਣਾ ਸਾਡੇ ਲਈ ਕੀ ਔਖੀ ਗੱਲ ਹੈ। ਅੱਛਾ, ਕਿਰਨ ਖੇਰ ਨੇ ਓਪਨਲੀ, ਦੇਖੋ ਹਿਮਾਚਲ ਤੋਂ ਆਈ ਇੱਕ ਲੇਡੀ, ਤੈਨੂੰ ਇਸ ਯੂਨੀਵਰਸਿਟੀ ਨੇ ਪੜ੍ਹਾਇਆ, ਤੈਨੂੰ ਇੱਜ਼ਤ ਦਿੱਤੀ, ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਸਾਡੀ ਯੂਨੀਵਰਸਿਟੀ ਅਸੀਂ ਉਡਾ ਦਿਆਂਗੇ, ਕਹਿੰਦੀ। ਤੁਸੀਂ ਦੇਖ ਸਕਦੇ ਹੋ ਮਤਲਬ ਕਿ ਕਿੰਨੀ ਹਿੰਮਤ ਵਧੀ ਹੋਈ ਹੈ ਮਤਲਬ ਕਿ ਗੈਰ ਪੰਜਾਬੀਆਂ ਦੀ, ਕਿ ਉਹ ਪਹਿਲਾਂ ਤਾਂ ਆ ਕੇ ਨੌਕਰੀ ਮੰਗਦੇ, ਅੱਗੇ ਕੋਡੇ ਹੋ ਕੇ ਵੀ ਸਾਨੂੰ ਨੌਕਰੀ ਦਿਓ, ਜਦੋਂ ਮਿਲ ਗਈ ਹੁਣ ਕਹਿੰਦੇ ਯੂਨੀਵਰਸਿਟੀ ਸਾਡੀ ਹੈ, ਤੁਸੀਂ ਪੰਜਾਬੀ ਨਿਕਲੋ। ਪੰਜਾਬ ਦੇ ਲੋਕ ਹੈ ਜਿਹੜੇ, ਮੈਨੂੰ ਲੱਗਦਾ ਕਿ ਇਸ ਸੰਬੰਧੀ ਹਜੇ ਇੰਨੇ ਜਾਗਰੂਕ ਨਹੀਂ ਹੈਗੇ, ਜਾਂ ਇਸ ਸੰਬੰਧੀ ਉਸ ਤਰੀਕੇ ਨਾਲ ਉੱਠ ਕੇ ਤੁਰੇ ਨਹੀਂ ਕਿ ਸਾਡੀ ਯੂਨੀਵਰਸਿਟੀ, ਉਹਨਾਂ ਦੇ ਦਿਮਾਗ ਦੇ ਵਿੱਚ ਹਜੇ ਵੀ ਇਹੀ ਹੈ ਕਿ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ। ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ? ਇਹ ਸਟੇਟ ਯੂਨੀਵਰਸਿਟੀ ਹੈ ਮਿੱਤਰੋ, ਇਹ ਪੰਜਾਬ ਦੀ ਯੂਨੀਵਰਸਿਟੀ ਹੈ, ਪੰਜਾਬ ਦੀ ਲੀਗੇਸੀ ਹੈ। ਇਸ ਤੋਂ ਪਹਿਲੇ ਵਾਈਸ ਚਾਂਸਲਰ ਸਾਹਿਬ ਨੇ ਇੱਕ ਬਹੁਤ ਵਧੀਆ ਬਿਆਨ ਦਿੱਤਾ ਸੀ, ਅਰਨ ਗਰੋਵਰ ਜੀ ਨੇ, ਉਹ ਕਹਿੰਦੇ ਸੀ ਇਹ ਪੰਜਾਬ ਦੀ ਲੀਗੇਸੀ ਹੈ, ਮੈਂ ਨਹੀਂ ਕਦੇ ਇਹੋ ਜਿਹੇ ਕਿਸੇ ਕਾਗਜ਼ 'ਤੇ ਸਾਈਨ ਕਰੂੰਗਾ ਜਿਹੜਾ ਇਹਨੂੰ ਪੰਜਾਬ ਨਾਲੋਂ ਤੋੜ ਦੇ। ਠੀਕ ਹੈ ਨਾ, ਤਾਂ ਤੁਸੀਂ ਸਮਝੋ, ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਕਹੂੰਗਾ ਕਿ ਇਹ ਚੰਡੀਗੜ੍ਹ ਦੇ ਨਾਲ ਸਾਡਾ ਲਾਸਟ ਲਿੰਕ ਹੈ, ਹੋਵੇ ਤਾਂ ਇਹ ਨਾ ਹੋਵੇ, ਸਾਡਾ ਇੱਕ ਹੱਕ ਹੈ। ਠੀਕ ਹੈ, ਕਿਉਂ ਸਾਡੇ ਕੋਲੋਂ ਸੈਂਟਰ ਖੋ ਕੇ ਲੈ ਜਾਵੇ, ਕਿਉਂ ਅਬੋਹਰ, ਫਾਜ਼ਿਲਕਾ, ਮੁਕਤਸਰ, ਮਲੋਟ ਦੇ ਇਲਾਕੇ ਦੇ ਸਟੂਡੈਂਟਾਂ ਨੂੰ ਕਿਹਾ ਜਾਵੇ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਵਰਗੀ ਪ੍ਰੈਸਟੀਜੀਅਸ ਯੂਨੀਵਰਸਿਟੀ ਤੋਂ ਨਾ ਪੜ੍ਹੋ। ਠੀਕ ਹੈ, ਕਿਉਂ ਮਤਲਬ ਕਿ ਇੱਦਾਂ ਕਹੀਏ ਕਿ ਪੰਜਾਬ ਦੇ ਯੂਥ ਨੂੰ ਇੱਕ ਗੈਰ ਪੰਜਾਬੀ ਮਤਲਬ ਕਿ ਆਈਡੀਓਲੋਜੀ ਕੰਟਰੋਲ ਕਰੇ ਉਹਨਾਂ ਦੀ ਸਾਈਕੀ ਦੇ ਉੱਪਰ। ਜਦੋਂ ਯੂਨੀਵਰਸਿਟੀ ਸਾਡੇ ਹੱਥਾਂ 'ਚ ਨਹੀਂ ਰਹੂਗੀ, ਫਿਰ ਅਸੀਂ ਕੀ ਪੜ੍ਹਾਏ ਜਾ ਰਹੂਗਾ ਸਾਨੂੰ, ਇਹ ਬਹੁਤ ਖਤਰਨਾਕ ਚੀਜ਼ ਹੈ। ਇੱਕ ਤਰੀਕੇ ਨਾਲ ਪੰਜਾਬ ਦੇ ਯੂਥ ਨੂੰ ਡਿਸਟਰੋਏ ਕਰਨ ਦੀ ਸਾਜ਼ਿਸ਼ ਹੈ ਇਹ। ਸੋ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ, ਪੰਜਾਬ ਯੂਨੀਵਰਸਿਟੀ ਨੂੰ। ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਫੈਡਰਲਿਜ਼ਮ ਨਾਲ ਜੁੜਿਆ ਹੋਇਆ ਮੁੱਦਾ ਹੈ। ਮੈਂ ਤੁਹਾਡਾ ਹੋਰ ਧਿਆਨ ਦਿਵਾਉਣਾ ਚਾਹਾਂਗਾ ਕਿ ਖੇਤੀਬਾੜੀ ਵਾਂਗੂ ਸਿੱਖਿਆ ਵੀ ਕਿਸੇ ਸਟੇਟ ਦਾ ਮਾਮਲਾ ਹੈ, ਕੇਂਦਰ ਕੋਲ ਅਧਿਕਾਰ ਨਹੀਂ ਹੈ ਦਖਲ ਦੇਣ ਦਾ। ਔਰ ਦੇਖੋ, ਜਿਵੇਂ ਕਿਸਾਨ ਬਿੱਲ ਬਣਾ ਕੇ ਕੇਂਦਰ ਨੇ ਮਤਲਬ ਕਿ ਭਾਜਪਾ ਨੇ ਧੱਕੇਸ਼ਾਹੀ ਕੀਤੀ ਪੰਜਾਬ ਦੇ ਨਾਲ, ਹਰਿਆਣੇ ਨਾਲ, ਠੀਕ ਉਸੇ ਤਰੀਕੇ ਨਾਲ ਉਹ ਸਿੱਖਿਆ ਦੇ ਮਾਮਲੇ ਵਿੱਚ ਵੀ ਦਖਲ ਦੇ ਰਿਹਾ। ਇਹਦਾ ਮਤਲਬ ਰਾਜਾਂ ਨੂੰ ਤਾਂ ਪੰਗੂ ਕੀਤਾ ਜਾ ਰਿਹਾ ਹੈ। ਜੇ ਇਸੇ ਤਰੀਕੇ ਨਾਲ ਭਾਜਪਾ ਚੱਲਦੀ ਨਹੀਂ, ਅਸੀਂ ਉਹਨੂੰ ਰੋਕਿਆ ਨਹੀਂ, ਤਾਂ ਹੋਰ 5 ਸਾਲਾਂ ਨੂੰ ਮੈਨੂੰ ਲੱਗਦਾ ਪੰਜਾਬ ਦਾ ਮੁੱਖ ਮੰਤਰੀ ਕਲਰਕ ਹੋਊਗਾ ਜੀ, ਉਹਦੇ ਕੋਲੇ ਕਲਰਕ ਤੋਂ ਵੱਧ ਅਧਿਕਾਰ ਨਹੀਂ ਹੋਣੇ, ਸਾਰਾ ਕੁਝ ਸੈਂਟਰ ਦੇ ਹੱਥ 'ਚ ਹੋਊਗਾ। ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦਾ ਦਖਲ ਵਧਿਆ ਹੋਇਆ, ਔਰ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਗਿਣਤੀ ਦੇਖ ਸਕਦੇ ਹੋ ਕਿੱਦਾਂ ਦਿਨ ਬ ਦਿਨ ਵੱਧ ਰਹੀ ਹੈ, ਕੋਈ ਉਸ ਨੂੰ ਰੋਕ ਨਹੀਂ ਰਿਹਾ। ਸਾਡੇ ਆਬਾਦੀ ਦਾ ਤਵਾਜ਼ਨ ਵਿਗੜਦਾ। ਗਵਾਂਢੀ ਸਾਡਾ ਹਰਿਆਣਾ 118 ਲਾ ਕੇ ਬੈਠਾ ਸੈਕਸ਼ਨ ਕਿ ਉੱਥੇ ਗੈਰ ਪੰਜਾਬੀ ਕੁਝ ਖਰੀਦ ਨਹੀਂ ਸਕਦੇ, ਜਗ੍ਹਾ ਨਹੀਂ ਖਰੀਦ ਸਕਦੇ, ਉਹਨਾਂ ਕੋਲ ਡੋਮਿਸਾਈਲ ਤਾਂ ਬਣਨਾ ਹੀ ਕਿੱਥੋਂ। ਸਾਡੇ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਆਵੇ, ਉਹ ਮਾੜਾ ਜਿਹਾ 10ਵੀਂ ਦਾ ਇੱਕ ਪੇਪਰ ਪੂਪਰ ਦੇ ਕੇ ਤੇ ਉਹ ਮਤਲਬ ਕਿ ਪੰਜਾਬ ਦਾ ਨਾਗਰਿਕ ਹੋ ਜਾਂਦਾ, ਪੰਜਾਬ ਦਾ ਉਹ ਹੋ ਜਾਂਦਾ, ਪੰਜਾਬੀ ਹੋ ਜਾਂਦਾ। ਸੋ ਕਿੱਡੀ ਵੱਡੀ ਮਤਲਬ ਕਿ ਇਹ ਚੱਲਦੀ ਪਈ ਆ। ਔਰ ਸਾਡੀਆਂ ਸਰਕਾਰਾਂ ਤਾਂ, ਅਕਾਲੀ ਹੋਏ, ਕਾਂਗਰਸੀ ਹੋਏ, ਉਹਨਾਂ ਦਾ ਤਾਂ ਇੱਕੋ ਹੀ ਮਕਸਦ ਹੈ ਵੀ ਸਾਡੀ ਸੱਤਾ ਕਾਇਮ ਰਹੇ, ਸਾਡਾ ਮਾਫੀਆ ਚੱਲਦਾ ਰਹੇ, ਸਾਨੂੰ ਫਰਕ ਨਹੀਂ ਪੈਂਦਾ, ਪੰਜਾਬ ਜਾਂਦਾ ਜਾਵੇ। ਮਤਲਬ ਕਿ ਆਪਣੇ ਹਿੱਤਾਂ ਦੇ ਲਈ ਪੰਜਾਬ ਦੇ ਹਿੱਤ ਵੇਚਣ ਨੂੰ ਤਾਂ ਸਿਰਾ ਹੀ ਲਾਤਾ ਮਤਲਬ ਕਿ ਪਿਛਲੇ 15 ਸਾਲਾਂ ਵਿੱਚ ਇਹਨਾਂ 2 ਸਰਕਾਰਾਂ ਨੇ। ਸੋ ਇਹ ਸਨ ਪਾਲੀ ਭੁਪਿੰਦਰ ਜੀ, ਜਿਨ੍ਹਾਂ ਨੇ ਬਹੁਤ ਹੀ ਸੰਜੀਦਾ ਵਿਸ਼ੇ ਵੱਲ ਜਿਹੜਾ ਧਿਆਨ ਦਿਵਾਇਆ, ਕਿਉਂਕਿ ਇਹ ਬਹੁਤ ਜ਼ਿਆਦਾ ਸਰਗਰਮ ਜਾਂ ਬਹੁਤ ਜ਼ਿਆਦਾ ਇਸ ਵਿਸ਼ੇ ਨੂੰ ਚੱਕਣ ਦੀ ਲੋੜ ਸੀ, ਪਰ ਪੰਜਾਬੀ ਕਿਤੇ ਨਾ ਕਿਤੇ ਇਹਦੇ ਵਿੱਚ ਪਛਾਣ ਨਜ਼ਰ ਆ ਰਹੇ ਨੇ, ਪਿੱਛੇ ਨਜ਼ਰ ਆ ਰਹੇ ਨੇ। ਸਰਕਾਰਾਂ ਤੋਂ ਸਾਨੂੰ ਉਮੀਦ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ, ਕਿਉਂਕਿ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸਰਕਾਰਾਂ ਕਿਸ ਨੀਤੀ ਨਾਲ ਕੰਮ ਕਰਦੀਆਂ। ਪੰਜਾਬ ਦੇ ਲੋਕਾਂ ਨੂੰ ਇਸ ਵਾਸਤੇ ਅੱਗੇ ਆਉਣਾ ਪੈਣਾ, ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ। ਜਿੰਨੀ ਗਿਣਤੀ ਦੇ ਵਿੱਚ ਅਸੀਂ ਇਸ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਆ ਰਹੇ ਹਾਂ, ਉਦੋਂ 10 ਗੁਣਾ ਗਿਣਤੀ ਵਧਾਉਣੀ ਪੈਣੀ ਆ, ਅਗਰ ਇਸ ਲਾਸਟ ਕੜੀ ਨੂੰ ਅਸੀਂ ਪੰਜਾਬ ਦੇ ਇਸ ਹਿੱਸੇ ਨੂੰ ਬਚਾਉਣਾ ਚਾਹੁੰਦੇ ਹਾਂ। ਸੋ ਉਮੀਦ ਅਸੀਂ ਵੀ ਇਹੀ ਕਰਦੇ ਹਾਂ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ, ਵੱਖ-ਵੱਖ ਜ਼ਿਲ੍ਹਿਆਂ 'ਚੋਂ ਉੱਠ ਕੇ ਕਾਫਲੇ ਇਸ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ, ਇਸ ਸਿੱਖਿਆ ਦੇ ਮੰਦਰ ਨੂੰ ਬਚਾਉਣ ਵਾਸਤੇ ਇੱਥੇ ਪਹੁੰਚਣ, ਤਾਂ ਜੋ ਭਾਜਪਾ ਜਾਂ RSS ਦਾ ਉਹ ਏਜੰਡਾ ਇੱਥੇ ਲਾਗੂ ਨਾ ਹੋ ਸਕੇ, ਜਿਹੜਾ ਕਿ ਸਾਡੇ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਇਹੋ ਜਿਹਾ ਭਰਮ, ਇੱਕ ਇਹੋ ਜਿਹੀ ਜਿਹੜੀ ਚਿਣਗ ਜਗਾ ਜਾਵੇ, ਜਿਹੜੀ ਕਿ ਦੇਸ਼ ਲਈ, ਪੰਜਾਬ ਲਈ ਘਾਤਕ ਹੋਵੇ। ਜੁੜੇ ਰਹੋ ਇੰਡੋਸ TV ਆਸਟ੍ਰੇਲੀਆ ਨਾਲ। ਧੰਨਵਾਦ।